ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਸੇਵਾ ਨਿਭਾ ਰਹੇ ਹੋ, ਮਗਰ ਤੁਹਾਡੀ ਪਾਰਟੀ ਦਾ ਹਾਲੇ ਪਤਾ ਨਹੀਂ ਲੱਗ ਰਿਹਾ। ਬਾਦਲ ਪਾਰਟੀ ਤੋਂ ਤੁਸੀਂ ਰਿਜ਼ਾਈਨ ਕਰਤਾ, ਬੀਜੇਪੀ ਚੋਂ, ਆਮ ਆਦਮੀ ਪਾਰਟੀ ਚੋਂ, ਹਲੇ ਵੀ ਸ਼੍ਰੋਮਣੀ ਅਕਾਲੀ ਦਲ ਚੋਂ, ਬਾਗੀ ਗੁੱਟੀ ਚੋਂ, ਤੁਸੀਂ ਹੋ ਇਸ ਵੇਲੇ ਕਿਸ ਪਾਰਟੀ? मैं 2 ਸਾਲ ਦਿਨ ਰਾਤ ਇੱਕ ਕਰਕੇ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਪਾਰਟੀ ਲਈ ਕੰਮ ਕੀਤਾ ਔਰ ਪਾਰਟੀ ਨੂੰ ਇਹੋ ਜਿਹੇ ਐਡਵਰਸ ਹਾਲਾਤਾਂ ਦੇ ਵਿੱਚ ਜਿਸ ਵਕਤ ਸਰਕਾਰਾਂ ਸਾਡੇ ਤੋਂ ਉਲਟ ਸੀ, ਅਸੀਂ ਇੰਨੀ ਵੱਡੀ ਜਿੱਤ ਲੈ ਕੇ ਹਾਸਿਲ ਹੋਇਆ। ਹਰਮੀਤ ਸਿੰਘ ਕਾਲਕਾ ਪ੍ਰਧਾਨਗੀ ਦੇ ਤੌਰ ਤੇ ਕਮੇਟੀ ਚਲਾ ਰਹੇ ਨੇ ਜਾਂ ਮਨਜਿੰਦਰ ਸਿੰਘ ਸਿਰਸਾ ਘਰ ਬੈਠ ਕੇ ਚਲਾ ਰਹੇ ਨੇ? ਸਰਦਾਰ ਸਰਨਾ ਸਾਹਿਬ ਮਨਜੀਤ ਸਿੰਘ ਜੀਕੇ ਨੇ ਆ ਕੇ ਬਾਹਰ ਗੱਲ ਕੀਤੀ ਕਿ ਬੇਦਬੀ ਹੋਈ ਹੈ। ਮੈਂ ਕਦੇ ਵੀ ਬੇਦਬੀ ਦਾ ਲਫ਼ਜ਼ ਨਹੀਂ ਇਸਤੇਮਾਲ ਕੀਤਾ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਬ ਸ਼ਬਦਾਵਲੀ ਵਰਤਣੀ ਜਾਣੀ, ਉੱਚਾ ਬੋਲਣਾ, ਇਹ ਨਿਰਾਦਰ ਮਹਾਰਾਜ ਦਾ ਹੋਇਆ। ਨਿਰਾਦਰ ਹੋਇਆ, ਉਸ ਨਿਰਾਦਰ ਦੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰੂ ਕਾ ਸਿੱਖ ਹੁੰਦੇ ਵਜੇ ਮੇਰੀ ਬੰਦੀ ਹੈ। ਸੀਟਾਂ ਦੇ ਉੱਤੇ ਕਾਬਜ਼ ਹੋਣ ਲਈ ਇਲੈਕਸ਼ਨ ਦੀ ਲੜਾਈ, ਮਾਫ ਕਰਨਾ, ਤੁਹਾਡੇ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਫੋਰਸਿਸ ਆ ਜਾਣ, ਲਾਠੀ ਚਾਰ ਦੀ ਸਿਚੁਏਸ਼ਨ ਹੋ ਜਾਏ, ਤੁਹਾਨੂੰ ਲੱਗਦਾ ਨਹੀਂ ਅਕਸ ਖਰਾਬ ਹੋ ਰਿਹਾ ਦਿੱਲੀ ਕਮੇਟੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਗੁਰਦੁਆਰਾ ਰਕਾਬਗੰਜ ਸਾਹਿਬ। ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਹੁਣੇ ਪੂਰੀ ਪ੍ਰੈਸ ਕਾਨਫਰੰਸ ਦਿਖਾਈ GHPS ਮਸਲੇ ਤੇ, ਔਰ ਇਹਦੇ ਇਲਾਵਾ ਹੋਰ ਕਾਫੀ ਮਸਲੇ ਹੈਗੇ ਨੇ ਜਿਹਦੇ ਲਈ ਅੱਜ ਉਚੇਚਾ ਅੱਜ ਅਸੀਂ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਦੇ ਆਫਿਸ ਵਿੱਚ ਪਹੁੰਚੇ ਹਾਂ। ਸਾਡੇ ਨਾਲ ਬੈਠੇ ਨੇ। ਗੱਲ ਦੀ ਸ਼ੁਰੂਆਤ ਫਤਿਹ ਤੋਂ ਕਰਨੇ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਤੁਸੀਂ ਸੇਵਾ ਨਿਭਾ ਰਹੇ ਹੋ, ਮਗਰ ਤੁਹਾਡੀ ਪਾਰਟੀ ਦਾ ਹਾਲੇ ਪਤਾ ਨਹੀਂ ਲੱਗ ਰਿਹਾ। ਬਾਦਲ ਪਾਰਟੀ ਤੋਂ ਤੁਸੀਂ ਰਿਜ਼ਾਈਨ ਕਰਤਾ, ਬੀਜੇਪੀ ਚੋਂ, ਆਮ ਆਦਮੀ ਪਾਰਟੀ ਚੋਂ, ਹਲੇ ਵੀ ਸ਼੍ਰੋਮਣੀ ਅਕਾਲੀ ਦਲ ਚੋਂ, ਬਾਗੀ ਗੁੱਟੀ ਚੋਂ, ਤੁਸੀਂ ਹੋ ਇਸ ਵੇਲੇ ਕਿਸ ਪਾਰਟੀ? ਦੇਖੋ, ਬੜੀ ਹਾਸੋਹੀਣ ਗੱਲ ਹੈ ਔਰ ਜਿਹੜੀ ਗੱਲ ਤੁਸੀਂ ਕੀਤੀ ਹੈ ਬਿਲਕੁਲ ਕਲੀਅਰ। ਅਗਰ ਤੁਸੀਂ ਕਿਸੇ ਨੇ ਮੇਰਾ ਰੈਜ਼ਿਗਨੇਸ਼ਨ ਪੜ੍ਹਿਆ ਹੋਏ, ਇੱਕੋ ਉਹਦੀ ਕਲੈਰਿਟੀ ਹੈ ਕਿ ਮੈਂ ਬਤੌਰ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੀ ਉਸ ਤੋਂ ਇਸਤੀਫਾ ਦਿੱਤਾ, ਨਾ ਕਿ ਮੈਂ ਪਾਰਟੀ ਦੀ ਮੈਂਬਰਸ਼ਿਪ ਤੋਂ। ਨਾ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡੀ ਹੈ ਔਰ ਨਾ ਹੀ ਮੈਨੂੰ ਪਾਰਟੀ ਚੋਂ ਕਿਸੇ ਨੇ ਕੱਢਿਆ। ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਸੀਟ ਛੱਡੀ ਸੀ ਔਰ ਜਿਸ ਤਰੀਕੇ ਦੇ ਨਾਲ ਮੈਨੂੰ ਸੇਵਾ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਲੀ ਹੈ, ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਜਿਸ ਵੀ ਪੋਸਟ ਤੇ ਰਵਾਂ ਉਹਨੂੰ ਪੂਰਾ ਇਨਸਾਫ ਦੇ ਸਕਾਂ, ਉਹਦੇ ਲਈ ਪੂਰੀ ਲਾਇਲਟੀ ਨਾਲ ਕੰਮ ਕਰ ਸਕਾਂ। ਮੈਂ ਗੁਰਦੁਆਰਾ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ। ਮੈਂ 2 ਸਾਲ ਦਿਨ ਰਾਤ ਇੱਕ ਕਰਕੇ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਪਾਰਟੀ ਲਈ ਕੰਮ ਕੀਤਾ ਔਰ ਪਾਰਟੀ ਨੂੰ ਇਹੋ ਜਿਹੇ ਐਡਵਰਸ ਹਾਲਾਤਾਂ ਦੇ ਵਿੱਚ ਜਿਸ ਵਕਤ ਸਰਕਾਰਾਂ ਸਾਡੇ ਤੋਂ ਉਲਟ ਸੀ, ਅਸੀਂ ਇੰਨੀ ਵੱਡੀ ਜਿੱਤ ਲੈ ਕੇ ਹਾਸਿਲ ਹੋਇਆ। 46 ਸੀਟਾਂ ਚੋਂ 27 ਸੀਟਾਂ ਸਾਡੀ ਜਿੱਤ ਕੇ ਆਉਂਦੀ ਹੈ। ਤਾਂ ਮੈਂ ਆਪਣੀ ਇਮਾਨਦਾਰੀ ਨਾਲ ਉਸ ਸੀਟ ਦੇ ਉੱਤੇ ਪੂਰੀ ਆਪਣੀ ਲਾਇਲਟੀ ਦਿਖਾਈ ਹੈ ਔਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦ ਮੈਨੂੰ ਸੇਵਾ ਮਿਲਦੀ ਹੈ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਹ ਡਿਊਲ ਪੋਸਟ ਰੱਖਣ ਦੀ ਬਜਾਏ ਮੈਂ ਇੱਕ ਦੇ ਉੱਤੇ ਆਪਣੀ ਜ਼ਿੰਮੇਵਾਰੀ ਕਰਾਂ ਔਰ ਅੱਜ ਪੂਰੀ ਵਰਲਡ ਦੇ ਸਿੱਖ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖ ਰਹੇ ਨੇ, ਉਹਨਾਂ ਦੀ ਨਜ਼ਰਾਂ ਨੇ ਕਿ ਮੈਂ ਕਿਸ ਤਰੀਕੇ ਦੀ ਪਰਫਾਰਮ ਕਰ ਸਕਦਾ ਔਰ ਮੈਂ ਆਪਣੀ ਪਰਫਾਰਮੈਂਸ ਨੂੰ ਬੈਟਰ ਕਰਨ ਵਾਸਤੇ ਪਾਰਟੀ ਦੀ ਪ੍ਰੈਜ਼ੀਡੈਂਟਸ਼ਿਪ ਤੋਂ ਛੱਡਿਆ, ਨਾ ਕਿ ਪਾਰਟੀ ਛੱਡੀ। ਯਾਨੀ ਕਿ ਅਸੀਂ ਮੰਨ ਕੇ ਚੱਲੇ ਕਿ ਤੁਸੀਂ ਹਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਹੈਗੇ? ਬਿਲਕੁਲ ਹੈਗਾ ਮੈਂ। ਇਹਦੇ ਵਿੱਚ ਕਿਸੇ ਨੇ ਦੋ ਰਾਹ ਕਿਤਰੇ ਹੈ ਕਿ ਮੈਂ ਪਾਰਟੀ 'ਚ ਨਹੀਂ ਹੈਗਾ। ਨਹੀਂ, ਮਗਰ ਕੁਝ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਆਪੋਜੀਸ਼ਨ ਵੱਲੋਂ ਕੀਤੇ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਤੁਹਾਡੇ ਵੱਲੋਂ ਰਜਿਸਟਰਡ ਕੀਤੀ ਗਈ ਹੈ ਤੇ ਤੁਸੀਂ ਆਪਣੀ ਇੱਕ ਨਵੀਂ ਪਾਰਟੀ ਲੈ ਕੇ ਆ ਰਹੇ ਹੋ। ਦੇਖੋ, ਇਹ ਜਿਹੜੀ ਰਜਿਸਟਰ ਕਰਨ ਦੀ ਗੱਲ ਹੈਗੀ ਹੈ, ਇਹ ਅੱਜ ਤੋਂ 1.5 ਸਾਲ ਪਹਿਲੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਵਾਨਗੀ ਤੇ ਲਈ ਗਈ ਸੀ, ਜਿਸ ਵਕਤ ਬਾਰ-ਬਾਰ ਸਾਡੇ ਸਿੰਬਲ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਔਰ ਇਹ ਰਜਿਸਟਰਡ ਹਲੇ ਹੋਈ ਨਹੀਂ ਹੈ ਔਰ ਇਹਨੂੰ ਅਸੀਂ ਅਪਲਾਈ ਜ਼ਰੂਰ ਕੀਤਾ ਸੀ ਔਰ ਉਹਦੇ ਵਿੱਚ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦਾ ਵੀ ਨਾਮ ਹੈ। ਅੱਜ ਤੇ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ 'ਚ ਹੈਗੇ ਨੇ, ਉਹਨਾਂ ਦਾ ਤਾਂ ਕੋਈ ਰਾਜਨੀਤਿਕ ਗੁਰਦੁਆਰਾ ਪੋਲਿਟਿਕਸ ਨਾਲ ਕੋਈ ਕੰਸਰਨ ਨਹੀਂ ਹੈਗਾ। ਉਹਦਾ ਨਾਮ ਵੀ ਉਸ ਪਾਰਟੀ 'ਚ ਉਹਦੇ ਵਿੱਚ ਲਿਸਟ 'ਚ ਹੈਗਾ ਸੀ। ਸੋ ਇਸ ਕਰਕੇ ਖਾਮ-ਖਾਂ ਦਾ ਇਹਨੂੰ ਗਲਤ ਸ਼ੇਪ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਅੱਜ ਦੀ ਡੇਟ ਵਿੱਚ, ਅੱਜ ਤੋਂ ਪਹਿਲੇ ਔਰ ਅੱਗੇ ਆਉਣ ਵਾਲੇ ਸਮੇਂ ਤੱਕ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ, ਅਕਾਲੀ ਦਲ ਦਾ ਸਿਪਾਹੀ ਹੀ ਰਹਾਂਗਾ। ਇੱਕ ਇਲਜ਼ਾਮ ਚੱਲ ਰਿਹਾ ਹੈਗਾ ਕਿ ਤੁਸੀਂ ਬੀਜੇਪੀ ਦੇ ਨਾਲ ਮਿਲੀ ਭਗਤ ਕਰਕੇ ਕਮੇਟੀ ਚਲਾ ਰਹੇ ਹੋ। ਨਾਮ ਲਿੱਤਾ ਜਾ ਰਿਹਾ ਮਨਜਿੰਦਰ ਸਿੰਘ ਸਿਰਸਾ ਕਮੇਟੀ ਨੂੰ ਚਲਾ ਰਹੇ ਨੇ। ਐਜ਼ ਏ ਪ੍ਰੈਜ਼ੀਡੈਂਟ ਤੁਸੀਂ ਇਸ ਵੇਲੇ ਪਾਵਰ ਵਿੱਚ ਹੋ, ਪੋਸਟ ਦੇ ਉੱਤੇ ਹੋ। ਹਰਮੀਤ ਸਿੰਘ ਕਾਲਕਾ ਪ੍ਰਧਾਨਗੀ ਦੇ ਤੌਰ ਤੇ ਕਮੇਟੀ ਚਲਾ ਰਹੇ ਨੇ ਜਾਂ ਮਨਜਿੰਦਰ ਸਿੰਘ ਸਿਰਸਾ ਘਰ ਬੈਠ ਕੇ ਚਲਾ ਰਹੇ ਨੇ ਜਾਂ ਦੋਨਾਂ ਦੀ ਮਿਲੀ ਭਗਤ ਨਾਲ ਕਮੇਟੀ ਚੱਲ? ਦੇਖੋ, ਬੜੀ ਹਾਸੋਹੀਣ ਗੱਲ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਮੈਂਬਰ ਜਿੱਤ ਕੇ ਆਉਂਦੇ ਨੇ ਅਕਾਲੀ ਦਲ ਦੇ ਔਰ ਉਹਦੇ ਬਾਅਦ 2 ਮੈਂਬਰ ਸਾਡੇ ਨਾਮਜ਼ਦ ਹੁੰਦੇ ਨੇ, ਇੱਕ ਬੰਦਾ ਸਾਨੂੰ ਜੁਆਇਨ ਕਰਦਾ ਹੈ। 30 ਮੈਂਬਰਾਂ ਦਾ ਇੱਕ ਗਰੁੱਪ ਹੈ। 30 ਮੈਂਬਰਾਂ ਦੇ ਵਿੱਚ 10, 12, 15 ਬੰਦੇ ਇਹੋ ਜਿਹੇ ਸੀ ਜਿਹੜੇ ਸਿਰਸਾ ਸਾਹਿਬ ਨਾਲ ਬਹੁਤ ਜ਼ਿਆਦਾ ਨੇੜਤਾ ਰੱਖਦੇ ਆ। ਦੁਸ਼ਮਣੀ ਸਾਡੀ ਵੀ ਕੋਈ ਨਹੀਂ ਸੀ, ਮਗਰ ਉਹਨਾਂ ਨੇ ਆਪਣੀ ਲਾਈਨ ਅਲੱਗ ਖਿੱਚ ਲਈ। ਆਪਣੀ ਲਾਈਨ ਅਲੱਗ ਲੈਣ ਤੋਂ ਬਾਅਦ ਉਹਨਾਂ ਨੇ ਕਿਸੇ ਨੂੰ ਇਹ ਤੇ ਨਹੀਂ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਤੁਸੀਂ ਸ਼ਾਮਿਲ ਹੋਵੋ। ਸਾਰੀ ਦੀ ਸਾਰੀ ਟੀਮ ਇੱਕ ਪਾਸੇ ਵੇ ਔਰ ਟੀਮ ਨੇ ਮੈਂਡੇਟ ਦਿੱਤਾ ਮੈਨੂੰ, ਕਿਉਂਕਿ ਮੈਂ ਸੀਨੀਅਰ ਮੋਸਟ ਸੀ, ਮੈਂ ਪਾਰਟੀ ਨੂੰ ਵੀ ਲੀਡ ਕਰ ਰਿਹਾ ਸੀ, ਮੈਂ ਦਿੱਲੀ ਕਮੇਟੀ ਦਾ ਜਨਰਲ ਸੈਕਟਰੀ ਵੀ ਸੀ। ਸਾਰੀ ਕਮੇਟੀ ਨੇ ਮੈਨੂੰ ਮੈਂਡੇਟ ਦੇ ਕੇ ਇੱਕ ਪਾਸੇ ਮੈਨੂੰ ਪ੍ਰਧਾਨ ਬਣਾਇਆ ਔਰ ਅਸੀਂ ਬਾਕੀ ਟੀਮ ਸਾਰੀ ਦੀ ਸਾਰੀ ਇਕੱਠੀ ਬੈਠ ਕੇ ਇਹਨੂੰ ਚੁਣੀ ਹੈ ਔਰ ਕਿਸੇ ਨੇ ਵੀ ਇਸ ਗੱਲ ਨੂੰ ਅਪੋਜ਼ ਨਹੀਂ ਕੀਤਾ।
ਔਰ ਇਸ ਦੇ ਬਾਅਦ ਕਹਿਣਾ ਕਿ ਜੀ ਮੈਂ ਬੀਜੇਪੀ ਜਾ ਰਿਹਾ ਜਾਂ ਮੈਂ ਆਮ ਆਦਮੀ ਪਾਰਟੀ ਜਾ ਰਿਹਾ ਜਾਂ ਮੇਰਾ ਸਿਰਸੇ ਨਾਲ ਕੋਈ ਸੰਬੰਧ ਹੈ, ਮੈਨੂੰ ਦੱਸਣ ਕਿ ਕਦ ਮੈਂ ਕਿਸੇ ਬੀਜੇਪੀ ਦੇ ਕਿਸੇ ਨੇਤਾ ਨੂੰ ਮਿਲਿਆ ਹੋਵਾਂ ਇਲੈਕਸ਼ਨ ਪ੍ਰਧਾਨਗੀ ਮਿਲਣ ਤੋਂ ਬਾਅਦ, ਪ੍ਰਧਾਨਗੀ ਮਿਲਣ ਤੋਂ ਪਹਿਲੇ। ਕਦੀ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਨੂੰ ਮਿਲਿਆ ਹੋਵਾਂ। ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਮੇਰੀ 2 ਮਹੀਨੇ ਪਹਿਲੇ ਮੁਲਾਕਾਤ ਹੋਈ ਸੀ ਕਿਸੇ ਕੰਮ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਮਗਰ ਉੱਥੇ ਵੀ ਕੋਈ ਰਾਜਨੀਤਿਕ ਦੀ ਗੱਲ ਨਹੀਂ ਹੋਈ। ਬੀਜੇਪੀ ਦੇ ਕਿਸੇ ਰਾਸ਼ਟਰੀ ਨੇਤਾ ਨੂੰ ਮੈਂ ਪਿਛਲੇ 6 ਮਹੀਨਿਆਂ 'ਚ ਕਿਧਰੇ ਮਿਲਿਆ ਹੋਵਾਂ, ਮੇਰੇ ਨਾਲ ਦੱਸਣ। ਜਦ ਤੋਂ ਅਲਾਇੰਸ ਸਾਡਾ ਟੁੱਟਿਆ ਮੈਂ ਕਦੀ ਅੱਜ ਤੋਂ ਬਾਅਦ ਕਦੀ ਉਹਨਾਂ ਨੂੰ ਨਹੀਂ ਮਿਲਿਆ। ਇਹ ਗੱਲਾਂ ਬੇਤੁਕੀਆਂ ਕਰਨੀਆਂ ਕਿ ਜੀ ਮੈਂ ਬੀਜੇਪੀ ਦੇ ਬੰਦਿਆਂ ਨਾਲ ਮਿਲ ਰਿਹਾ ਜਾਂ ਮੇਰੀ ਕੋਈ ਗੱਲਬਾਤ ਹੋਈ ਹੈ। ਔਰ ਸਿਰਸੇ ਦੇ ਨਾਲ ਜਿਹੜੀ ਗੱਲ ਹੈ, ਮੇਰੇ ਖਿਆਲ ਨਾਲ ਸਿਰਸਾ ਜੀ ਦਾ ਪਾਰਟੀ ਛੱਡ ਕੇ ਜਾਣ ਤੋਂ ਬਾਅਦ ਮੇਰੇ ਨਾਲ ਜਿੱਥੇ ਸਾਂਝੀ ਸਟੇਜ ਹੁਣੇ ਪਿੱਛੇ ਇੱਕ ਅਸੀਂ ਕੀਤੀ ਹੈ, ਜਿੱਥੇ ਸਰਦਾਰ ਗੁਰਦੇਵ ਸਿੰਘ ਉਹਨਾਂ ਨੇ ਇਨਵਾਈਟ ਕੀਤਾ, ਕੀਰਤੀ ਨਗਰ ਦੇ ਵਿੱਚ, ਉੱਥੇ ਅਕਾਲੀ ਦਲ ਦੇ ਉਹਨਾਂ ਨੇ ਬਤੌਰ ਪ੍ਰਧਾਨ ਮੈਨੂੰ ਵੈਲਕਮ ਕੀਤਾ, ਬਤੌਰ ਸਾਬਕਾ ਪ੍ਰਧਾਨ ਉਹਨੂੰ ਉੱਥੇ ਇਨਵਾਈਟ ਕੀਤਾ ਤੇ ਉਸ ਸਟੇਜ ਦੇ ਉੱਤੇ ਜ਼ਰੂਰ ਅਸੀਂ ਇਕੱਠੇ ਹੋਇਆ, ਵਰਨਾ ਮੇਰੀ ਨਾ ਉਹਨਾਂ ਨਾਲ ਕੋਈ ਬਾਤਚੀਤ ਹੋਈ, ਨਾ ਕੋਈ ਉਹਨਾਂ ਦਾ ਇੰਟਰਫੇਰੈਂਸ ਹੈਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ। ਤੁਸੀਂ ਮੈਜੋਰਟੀ ਦੇ ਨਾਲ ਕਮੇਟੀ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਉੱਠਿਆ, ਤੁਸੀਂ ਕਹਿ ਕੇ ਪਰਮਜੀਤ ਸਿੰਘ ਸਰਨਾ ਔਰ ਸਰਦਾਰ ਮਨਜੀਤ ਸਿੰਘ ਜੀਕੇ ਨੇ ਬੇਅਦਬੀ ਕੀਤੀ, ਉਹਨਾਂ ਨੇ ਤੁਹਾਡੇ ਉੱਤੇ ਐਲੀਗੇਸ਼ਨ ਲਗਾਏ ਬੇਅਦਬੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ, ਮਗਰ ਫਿਰ ਵੀ ਉਸ ਚੀਜ਼ ਦੇ ਲਈ ਤੁਸੀਂ ਪਛਤਾਵਾ ਸਮਾਗਮ ਕਰਤਾ, ਉਹਨਾਂ ਨੇ ਫਿਰ ਐਲੀਗੇਸ਼ਨ ਲਗਾਤੇ ਜੀ ਦਿੱਲੀ ਕਮੇਟੀ ਇੰਜ ਕਰ ਰਹੀ ਹੈ। ਇਸ ਸਿਚੁਏਸ਼ਨ ਨੂੰ ਜਦੋਂ ਸੰਗਤ ਦੇਖਦੀ ਹੈ ਤਾਂ ਇੱਕ ਨੈਗੇਟਿਵ ਰੋਲ ਆਉਂਦਾ ਦਿੱਲੀ ਕਮੇਟੀ ਦਾ, ਉਹਨੂੰ ਕੌਣ ਫੇਸ ਕਰੇਗਾ? ਜਿਸ ਬੰਦਿਆਂ ਨੇ ਨਾ ਇੱਕ ਜਿਹੜਾ ਮੱਖੀ ਹੁੰਦੀ ਨਾ, ਮੱਖੀ ਉਹਦੀ ਇੱਕ ਫਿਤਰਤ ਹੁੰਦੀ ਹੈ, ਜਿਸ ਮੱਖੀ ਨੇ ਮਿਠਾਸ ਦੇ ਉੱਤੇ ਬਹਿਣਾ ਉਹਨੇ ਮਿਠਾਸ ਤੇ ਜਾਣਾ। ਇੱਕ ਦੀ ਮੱਖੀ ਦੀ ਆਦਤ ਹੋਣੀ ਉਹਨੇ ਗੰਦਗੀ ਦੇ ਉੱਤੇ ਜਾਣਾ, ਔਰ ਗੰਦ ਦੇ ਲੱਭ ਕੇ ਜਿੱਥੇ ਵੀ ਪਿਆ ਹੋਏਗਾ ਉਹਨੂੰ ਲੱਭ ਕੇ ਗੰਦਗੀ ਦੇ ਉੱਤੇ ਜਾਏਗੀ। ਇਹ ਇਹਨਾਂ ਦੀ ਫਿਤਰਤ ਬਣ ਚੁੱਕੀ ਹੈ, ਇਹਨਾਂ ਨੂੰ ਕੋਈ ਚੇਂਜ ਨਹੀਂ ਕਰ ਸਕਦਾ ਹੁਣ ਇਸ ਉਮਰ 'ਚ ਜਾ ਕੇ। ਖਾਸ ਤੌਰ ਤੇ ਸਰਦਾਰ ਸਰਨਾ ਸਾਹਿਬ, ਮਨਜੀਤ ਸਿੰਘ ਜੀਕੇ ਨੇ ਆ ਕੇ ਬਾਹਰ ਗੱਲ ਕੀਤੀ ਕਿ ਬੇਅਦਬੀ ਹੋਈ ਹੈ। ਮੈਂ ਕਦੇ ਵੀ ਬੇਅਦਬੀ ਦਾ ਲਫ਼ਜ਼ ਨਹੀਂ ਇਸਤੇਮਾਲ ਕੀਤਾ। ਬੇਅਦਬੀ ਦਾ ਪਛਤਾਪ ਦੇ ਨਾਲ ਕੋਈ ਤਾਲੁਕ ਨਹੀਂ ਹੈ, ਉਹਦੇ ਲਈ ਸਜ਼ਾ ਹੈ ਤੁਹਾਡੇ ਤੇ। ਉੱਥੇ ਨਿਰਾਦਰ ਹੋਇਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਬ ਸ਼ਬਦਾਵਲੀ ਵਰਤਣੀ ਜਾਣੀ, ਉੱਚਾ ਬੋਲਣਾ, ਇਹ ਨਿਰਾਦਰ ਮਹਾਰਾਜ ਦਾ ਹੋਇਆ। ਬੇਅਦਬੀ ਹੁੰਦੀ ਜਦ ਬੇਅਦਬੀ ਦੇ ਨਾਲ ਮਹਾਰਾਜ ਦੇ ਕਿਸੇ ਅੰਗ ਨੂੰ, ਮਹਾਰਾਜ ਦੇ ਕਿਸੇ ਸਰੂਪ ਦੇ ਉੱਤੇ ਕੋਈ ਗੱਲ ਕੀਤੀ ਹੈ। ਬਾਹਰ ਜਾ ਕੇ ਗਲਤ ਪ੍ਰੋਪੋਗੰਡਾ ਕਰਨਾ ਉਹਦੇ ਵਿੱਚ ਮਾਸਟਰੀ ਹੈ, ਔਰ ਮਨਜੀਤ ਸਿੰਘ ਜੀਕੇ ਦੀ ਤਾਂ ਸ਼ੁਰੂ ਤੋਂ ਮਾਸਟਰੀ ਰਹੀ ਹੈ ਪ੍ਰੋਪੋਗੰਡਾ। ਅਸੀਂ ਉਹਨੂੰ ਕਹਿੰਦੇ ਪ੍ਰੋਪੋਗੰਡਾ ਮਿਨਿਸਟਰ ਹੁੰਦੇ ਸੀ, ਕਿਉਂਕਿ ਉਹਨੇ ਹਰ ਗੱਲ ਦਾ ਪ੍ਰੋਪੋਗੰਡਾ ਹੀ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਲੋਕਾਂ 'ਚ ਲੱਗੇ ਕਿ ਇਹ ਬਹੁਤ ਵੱਡੀ ਗੱਲ ਹੈ। ਨਿਰਾਦਰ ਹੋਇਆ, ਉਸ ਨਿਰਾਦਰ ਦੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਗੁਰੂ ਕਾ ਸਿੱਖ ਹੁੰਦੇ ਵਜੀ ਮੇਰੀ ਬੰਦੀ ਹੈ। ਮੁੱਖ ਸੇਵਾਦਾਰ ਹੁੰਦੀ ਤੇ ਬਾਅਦ ਦੀ ਗੱਲ ਹੈ। ਮੈਂ ਉਹਦੇ ਲਈ ਪਛਤਾਵਾ ਦਾ ਪਾਠ ਰਖਵਾਇਆ, ਤੁਸੀਂ ਉਹਦੀ ਰਸੀਦ ਵੀ ਦੇਖ ਸਕਦੇ ਹੋ। ਹਰਮੀਤ ਸਿੰਘ ਕਾਲਕਾ ਦੇ ਨਾਮ ਦੇ ਉੱਤੇ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਔਰ ਸਾਰੀ ਸੰਗਤ ਨੂੰ ਇਨਵਾਈਟ ਕੀਤਾ ਗਿਆ। ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਬੰਦੇ ਆਏ, ਅਖੰਡ ਕੀਰਤਨੀ ਜਥੇ ਦੇ ਬੰਦੇ ਆਏ, ਜਿਨ੍ਹਾਂ ਨੂੰ ਗੁਰੂ ਮਹਾਰਾਜ ਦਾ ਸਤਿਕਾਰ ਹੈਗਾ ਸੀ, ਉਹ ਸਾਰੇ ਉੱਥੇ ਪਹੁੰਚੇ। ਮਗਰ ਇਹਨਾਂ 'ਚੋਂ ਕੋਈ ਵੀ ਉੱਥੇ ਨਹੀਂ ਆਇਆ ਹਾਜ਼ਰੀ ਭਰਨ ਵਾਸਤੇ। ਉਸ ਗੁਰੂ ਤੇ ਸਭ ਦਾ ਸਾਂਝਾ ਸੀ। ਫਿਰ ਇਹਨਾਂ ਨੂੰ ਗੁਰੂ ਨਾਲ ਕੀ ਵਿਤਕਰਾ ਕੀਤਾ, ਇਹਨਾਂ ਨੇ ਕਿਉਂ ਨਹੀਂ ਆ ਕੇ? ਜੇ ਇਹਨਾਂ ਨੂੰ ਲੱਗਦਾ ਸੀ ਕਿ ਉੱਥੇ ਬੇਅਦਬੀ ਜਾਂ ਨਿਰਾਦਰ ਹੋਇਆ ਤੇ ਇਹਨਾਂ ਨੂੰ ਜ਼ਰੂਰ ਉੱਥੇ ਆਉਣਾ ਚਾਹੀਦਾ ਸੀ। ਸਿਰਫ ਤੇ ਸਿਰਫ ਪ੍ਰੋਪੋਗੰਡਾ ਕਰਨਾ ਇੱਕ ਇਹਨਾਂ ਦਾ ਮਕਸਦ ਬਣ ਚੁੱਕਾ। ਹੋਰ ਇਹਨਾਂ ਕੋਲ ਨਾ ਕੁਛ ਇਹਨਾਂ ਦੇ ਪੱਲੇ ਰਿਹਾ, ਨਾ ਸੰਗਤ ਨੇ ਕੁਛ ਇਹਨਾਂ ਨੂੰ ਫਤਵਾ ਦੇ ਕੇ ਜੋ ਜਿਸ ਰਾਹ ਤੇ ਛੱਡਿਆ, ਹੁਣ ਇਹ ਉਸ ਜੋਗੇ ਹੀ ਹੈਗੇ ਨੇ, ਸਿਰਫ ਸ਼ੋਰ ਮਚਾਉਣ ਜੋਗੇ। 29 ਮੈਂਬਰਾਂ ਦੀ ਸਪੋਰਟ ਤੁਸੀਂ ਸਾਬਤ ਕੀਤੀ ਇਲੈਕਸ਼ਨ ਦੇ ਦੌਰਾਨ, ਮਗਰ ਹਲੇ ਵੀ ਇਸ ਗੱਲ ਨੂੰ 2-3 ਮਹੀਨੇ ਹੋਣ ਵਾਲੇ ਨੇ, ਫਿਰ ਵੀ ਮੈਂਬਰ ਦੀ ਤੋੜਨ ਦੀ ਗੱਲ ਮੈਂ ਲਫ਼ਜ਼ ਵਰਤ ਸਕਦਾ ਹੈਗਾ ਵੀ ਤੁਸੀਂ ਅੱਜ ਵੀ ਆਪਣੀ ਪ੍ਰੈਸ ਕਾਨਫਰੰਸ ਕਿਹਾ ਕਿ ਸਰਨਾ ਪਾਰਟੀ ਦੇ ਕੁਝ ਮੈਂਬਰ ਤੁਹਾਡੇ ਟੱਚ 'ਚ ਹੈਗੇ ਨੇ। ਉਹ ਕਹਿੰਦੇ ਨੇ ਜੀ ਤੁਹਾਡੀ ਪਾਰਟੀ ਦੇ ਕੁਝ ਮੈਂਬਰ ਉਹਨਾਂ ਦੇ ਟੱਚ 'ਚ ਨੇ, ਅਗਰ ਸਾਇਲੈਂਟ ਵੋਟਿੰਗ ਹੋ ਜਾਂਦੀ ਤੇ ਸ਼ਾਇਦ ਕਮੇਟੀ ਉਹਨਾਂ ਦੀ ਬਣ ਜਾਂਦੀ। ਕੀ ਇਹ ਖੇਲ ਚੱਲ ਰਿਹਾ ਮੈਂਬਰ? ਇੱਥੇ ਹੀ ਪਹਿਲੀ ਗੱਲ ਤਾਂ 29 ਨਹੀਂ ਹੈ, 30 ਮੈਂਬਰ ਹੈ। ਪਹਿਲੇ ਦਿਨ ਜਿਸ ਦਿਨ ਰਿਜ਼ਲਟ ਆਇਆ ਉਸ ਤੋਂ ਅਗਲੇ ਦਿਨ ਸਰਦਾਰ ਸੁਖਬੀਰ ਸਿੰਘ ਕਾਲਰਾ ਸਾਨੂੰ ਜੁਆਇਨ ਕਰ ਗਏ। ਕਿਹਦੀ ਸਰਕਾਰ ਬਣਨੀ ਹੈ, ਕਿਹਦੀ ਨਹੀਂ ਬਣਨੀ, ਕਿਹਦੇ ਉਹਦੇ ਬਾਰੇ ਇਹਲੇ ਕੁਝ ਨਹੀਂ ਹੋਇਆ ਸੀ। 30 ਦੇ 30 ਮੈਂਬਰਾਂ ਦੀ ਵੋਟ ਸਾਨੂੰ ਪਈ ਹੈ। 30 ਮੈਂਬਰ ਇੱਕ ਪਾਸੇ ਬੈਠੇ ਨੇ, 14 ਬੰਦੇ ਸਰਦਾਰ ਸਰਨਾ ਸਾਹਿਬ ਪਾਰਟੀ ਜਿੱਤ ਕੇ ਆਉਂਦੇ ਨੇ, ਉਹ ਕਹਿੰਦੇ ਮੈਂ ਪ੍ਰਧਾਨ ਬਣਨਾ। ਮਨਜੀਤ ਸਿੰਘ ਜੀਕੇ 3 ਬੰਦੇ ਲੈ ਕੇ ਬੈਠਾ ਹੈ, ਔਰ ਚੌਥਾ ਉਹਨੇ ਜਿਹੜਾ ਲੋਟਰੀ ਦਾ ਜਿਹਦਾ ਕੇਸ ਚੱਲ ਰਿਹਾ, ਅਸੀਂ ਉਹਨੂੰ 3.5 ਮੈਂਬਰ 'ਚ ਹੀ ਗਿਣਦੇ ਹਾਂ, ਉਹ ਕਹਿ ਰਿਹਾ ਜੀ ਮੈਂ ਪ੍ਰਧਾਨ ਬਣਨਾ। ਇਹ ਕਿਹੜੀ ਮੈਥਮੈਟਿਕਸ ਹੈ? ਇਹ ਕਿਹੜੀ ਸਾਇੰਸ ਜੋੜ ਕੇ ਇਹ ਬਣਾਉਣਾ ਚਾਹ ਰਹੇ ਕਿ ਕਮੇਟੀ ਇਹ ਬਣਾ ਸਕਦੇ ਨੇ? ਔਰ ਅਗਰ ਇਹ ਕਹਿ ਰਹੇ ਨੇ ਜੀ ਕਿ ਸਾਡੀ ਮੈਂਬਰਾਂ ਨਾਲ ਗੱਲਬਾਤ ਹੋਈ ਹੈ, ਤੇ ਇਹਦਾ ਮਤਲਬ ਕਿਧਰੇ ਨਾ ਕਿਧਰੇ ਤੁਸੀਂ ਹਾਰਸ ਟ੍ਰੇਡਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਤਾਂ ਨਹੀਂ ਲੱਗਦਾ ਕੋਈ ਇਹੋ ਜਿਹੀ ਗੱਲ ਹੈ। ਇੱਕ ਦਿਨ ਪਹਿਲੇ 30 ਮੈਂਬਰ ਮੇਰੇ ਨਾਲ ਵੀਡੀਓ ਪਾਉਂਦੇ ਨੇ, ਅਸੀਂ ਸਾਰੇ ਇਕੱਠੇ ਹਾਂ ਇੱਥੇ। ਇਲੈਕਸ਼ਨ ਚਲਦੀ ਦੇ ਵਿੱਚ 30 ਦੇ 30 ਮੈਂਬਰ ਸਾਈਨ ਕਰਕੇ ਡਾਇਰੈਕਟਰ ਨੂੰ ਕਹਿ ਰਹੇ ਨੇ ਸਾਡੀ ਇਲੈਕਸ਼ਨ ਦਾ ਪ੍ਰੋਸੈਸ ਕੰਪਲੀਟ ਕੀਤਾ ਜਾਏ। 30 ਦੀ 30 ਵੋਟਾਂ ਸਾਨੂੰ ਪੈ ਰਹੀਆਂ, ਇੱਕ ਰਿਜ਼ਰਵ ਰੱਖੀ ਗਈ ਤੇ 29 ਵੋਟਾਂ ਸਾਨੂੰ ਪੈ ਰਹੀਆਂ। ਫਿਰ ਇਹ ਕਿਸ ਪਾਸੋਂ ਦਵਾ ਠੋਕ ਰਹੇ ਨੇ? ਅੱਜ ਕੋਟਾਂ 'ਚ ਜਾ ਰਹੇ ਨੇ ਇਸ ਗੱਲ ਨੂੰ ਕਿ ਜੀ ਇਲੈਕਸ਼ਨ ਗਲਤ ਹੋਈ ਹੈ। ਬਈ ਤੁਹਾਨੂੰ ਆਪਣੀ ਹਾਰ ਨਿਸ਼ਚਿਤ ਨਜ਼ਰ ਆ ਰਹੀ ਹੈ, ਤੁਸੀਂ ਉਸ ਇਲੈਕਸ਼ਨ ਦਾ ਬਾਈਕਾਟ ਕਰਕੇ ਬਾਹਰ ਚਲੇ ਗਿਆ। ਇਸ ਤਰੀਕੇ ਦੇ ਨਾਲ ਤਾਂ ਮੁਲਕ 'ਚ ਕੋਈ ਇਲੈਕਸ਼ਨ ਹੀ ਨਹੀਂ ਹੋ ਸਕਦੀ ਕਿ ਜਿੱਥੇ ਤੁਹਾਨੂੰ ਨਜ਼ਰ ਆਏ ਤੁਸੀਂ ਹਾਰ ਹੋ ਰਹੀ ਹੋ, ਤੁਸੀਂ ਬਾਈਕਾਟ ਕਰ ਦਿਓ, ਫਿਰ ਕੋਈ ਜੀ ਕੋਰਟ ਤੋਂ ਬਈ ਦੁਬਾਰਾ ਇਲੈਕਸ਼ਨ ਕਰਾਈ ਜਾਏ। ਇਹ ਕਿਹੜਾ ਪ੍ਰੋਸੈਸ ਹੈ? ਕਿਹੜੇ ਪਾਸੇ ਤੁਰੇ ਫਿਰਦੇ ਨੇ?
ਆਰਮ ਫੋਰਸ ਆਂਦੀ ਹੈਗੀ ਹੈ, ਬੰਦੂਕਾਂ ਲੈ ਕੇ ਬੂਟ ਪਾ ਕੇ ਖੜੀ ਹੁੰਦੀ ਕਮੇਟੀ ਦੇ ਦਫ਼ਤਰ। ਤੁਹਾਨੂੰ ਲੱਗਦਾ ਨਹੀਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਬੜੀ ਅੱਛੀ ਇਮੇਜ ਦੇ ਤੌਰ ਦੇ ਉੱਤੇ ਦਿਖਦੀ ਸੀ, ਦਿਖ ਬਣਦੀ ਸੀ ਕਿ ਹਾਂ ਵੀ ਸਿੱਖਾਂ ਦੀ ਸੰਸਥਾ ਹੈ, ਉੱਥੇ ਸੀਟਾਂ ਦੇ ਉੱਤੇ ਕਾਬਜ਼ ਹੋਣ ਲਈ ਇਲੈਕਸ਼ਨ ਦੀ ਲੜਾਈ, ਮਾਫ ਕਰਨਾ, ਤੁਹਾਡੇ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਫੋਰਸਿਸ ਆ ਜਾਣ, ਲਾਠੀ ਚਾਰ ਦੀ ਸਿਚੁਏਸ਼ਨ ਹੋ ਜਾਏ, ਤੁਹਾਨੂੰ ਲੱਗਦਾ ਨਹੀਂ ਅਕਸ ਖਰਾਬ ਹੋ ਰਿਹਾ ਦਿੱਲੀ ਕਮੇਟੀ ਦਾ? ਜਸਵਿੰਦਰ ਜੀ, ਇਹ ਬਹੁਤ ਮਾੜੀ ਗੱਲ ਹੈ। ਔਰ ਤੁਸੀਂ ਇਹਦਾ ਪਿਛੋਕੜ ਦੇਖੋ, 2013 ਤੋਂ ਪਹਿਲੇ ਸਰਨਾ ਸਾਹਿਬ ਇਸ ਦਿੱਲੀ ਕਮੇਟੀ 'ਚ ਕਾਬਜ਼ ਸੀ। ਉਸ ਵਕਤ ਵੀ ਇੱਥੇ ਪੁਲਿਸ ਆਉਂਦੀ ਰਹੀ। ਬਾਲਾ ਸਾਹਿਬ ਹਸਪੀਟਲ ਆਂਸੂ ਗੈਸ ਛੜਵਾਏ ਇਹਨਾਂ ਨੇ। ਇਹਨਾਂ ਦੇ ਸਮੇਂ ਦੇ ਵਿੱਚ ਪੁਲਿਸ ਕੇਸ ਹੁੰਦੇ ਰਹੇ, ਪੁਲਿਸ ਦੀ ਲਾਠੀ ਚਾਰਜ ਹੁੰਦੇ ਰਹੇ, ਆਂਸੂ ਗੈਸ ਚਲਦੀਆਂ ਰਹੀਆਂ, ਇੱਥੇ ਬੰਦੇ ਅਰੈਸਟ ਹੁੰਦੇ ਰਹੇ, ਬੰਦਿਆਂ ਦੇ ਸਿਰ ਫਾੜੇ ਗਏ। ਰਕਾਬਗੰਜ ਸਾਹਿਬ ਤੁਹਾਡੇ ਸਾਹਮਣੇ, ਇਹਨਾਂ ਦਾ ਅੱਜ ਭਾਈਵਾਲ ਬਣਿਆ ਹੋਇਆ, ਮਨਜੀਤ ਸਿੰਘ ਜੀਕੇ ਤੇ ਕਿਰਪਾਨਾਂ ਇਹਨਾਂ ਨੇ ਮਾਰੀਆਂ। ਇਹ ਸਾਰਾ ਪ੍ਰੋਸੈਸ ਉਹਨਾਂ ਦੇ 2013 ਤੱਕ ਚੱਲਦਾ ਰਿਹਾ। 2013 ਦੇ ਵਿੱਚ ਸਰਨਾ ਸਾਹਿਬ ਇਲੈਕਸ਼ਨ ਹਾਰ ਜਾਂਦੇ ਨੇ, ਕਮੇਟੀ ਦੇ ਮੈਂਬਰ ਨਹੀਂ ਬਣੇ। 8 ਸਾਲ ਲਗਾਤਾਰ ਕੋਈ ਇੱਕ ਐਸਾ ਵਾਰਦਾਤ ਦੱਸ ਦਿਓ ਕਿ ਜਿੱਥੇ ਪੁਲਿਸ ਆਈ ਹੋਵੇ, ਇੱਕ ਵਾਰ ਵੀ। ਅੱਜ ਸਰਨਾ ਸਾਹਿਬ ਫਿਰ ਪ੍ਰਧਾਨ ਮੈਂਬਰ ਬਣ ਕੇ ਆਉਂਦੇ ਨੇ, 2 ਦਿਨ ਬਾਅਦ ਆਪਣੇ ਬੰਦੇ ਇਕੱਠੇ ਕਰਦੇ ਨੇ ਤੇ ਇੱਥੇ ਉਹ ਟ੍ਰੈਜਰ ਚੈੱਕ ਕਰਨ ਵਾਸਤੇ ਆ ਜਾਂਦੇ ਨੇ, ਗੁੰਡਾਗਰਦੀ ਕਰਕੇ ਰਜਿਸਟਰ ਚੁੱਕਦੇ ਨੇ, ਪੁਲਿਸ ਬੁਲਾ ਲਈ ਜਾਂਦੀ ਹੈ। ਫਿਰ ਜਿਸ ਦਿਨ ਇਲੈਕਸ਼ਨ ਹੋ ਰਹੀ ਹੈ, ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਵੀ ਵੋਟ ਕਾਸਟ ਕਰਨ ਦਿਓ, ਤੇ ਡਿੱਬੇ ਕਬਜ਼ੇ ਕਰਕੇ ਬਹਿ ਗਏ। ਔਰ ਬਾਰ-ਬਾਰ ਲਗਾਤਾਰ ਬੋਲੀ ਜਾ ਰਹੇ ਹਨ ਕਿ ਸਾਨੂੰ ਪੁਲਿਸ ਬੁਲਾਓ ਤੇ ਸਾਨੂੰ ਬਾਹਰ ਕੱਢੋ, ਪੁਲਿਸ ਬੁਲਾਓ ਤੇ ਸਾਨੂੰ ਬਾਹਰ ਕੱਢੋ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇਲੈਕਸ਼ਨ ਅਸੀਂ ਹਾਰੇ ਬੈਠੇ ਆ, ਸਾਨੂੰ ਬਾਹਰ ਜਾ ਕੇ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ। ਤੇ ਅੱਜ ਉਹਨਾਂ ਨੇ ਇਹ ਵਾਲਾ ਕੰਮ ਸ਼ੁਰੂ ਕਰਤਾ। ਉਹ ਤਾਂ ਕੋਰਟ 'ਚ ਵੀ ਜਾਂਦੇ, ਕੋਰਟ 'ਚ ਗਏ ਨੇ। ਅਕਲ ਦੀ ਉਹ ਦੇਖੋ ਦੁਹਾਈ। ਅੱਜ ਡਬਲ ਬੈਂਚ 'ਚ ਇਹਨਾਂ ਦਾ ਕੋਰਟ ਲੱਗਿਆ, ਜੱਜ ਨੇ ਦੁਤਕਾਰ ਕੇ ਸਾਈਡ ਤੇ ਮਾਰਿਆ ਕਿ ਮੇਰਾ ਪੈਰੋਗੇਟਿਵ ਹੀ ਨਹੀਂ ਹੈ, ਤੁਸੀਂ ਡਬਲ ਬੈਂਚ 'ਚ ਆ ਹੀ ਨਹੀਂ ਸਕਦੇ। ਇੰਨੀ ਕਿ ਇਹਨਾਂ ਨੂੰ ਲਾਲਸਾ ਹੋ ਚੁੱਕੀ ਹੈ ਇਸ ਉਮਰ ਦੇ ਵਿੱਚ ਜਾ ਕੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੂੰ ਨਹੀਂ ਸਮਝ ਆਉਂਦਾ। ਮੈਂ ਤੇ 8 ਸਾਲਾਂ ਤੋਂ ਗੁਰਦੁਆਰਾ ਕਮੇਟੀ ਦੇ ਸਿਸਟਮ ਦੇ ਵਿੱਚ ਹੈਗਾ ਵਾਂ, ਬਤੌਰ ਵੱਖ-ਵੱਖ ਪੋਸਟਾਂ ਦੇ ਉੱਤੇ ਰਿਹਾ। ਸਾਨੂੰ ਤੇ ਕੋਈ ਇਹੋ ਜਿਹੀ ਲਾਲਚ ਨਜ਼ਰ ਨਹੀਂ ਆ ਰਿਹਾ ਕਿ ਸਾਨੂੰ ਇਸ ਗੁਰਦੁਆਰਾ ਕਮੇਟੀ ਨੂੰ, ਮੇਰੇ ਕੋਲੋਂ ਜੇ ਅਗਰ ਮੈਂ ਕਮੇਟੀ ਨੂੰ, ਪਾਰਟੀ ਨੂੰ ਲੀਡ ਕਰ ਰਿਹਾ ਸੀ, ਮੇਰੇ ਕੋਲੋਂ 26 ਦੀ ਅਗਰ ਮੈਜੋਰਟੀ ਨਾ ਹੁੰਦੀ, 25 ਮੈਂਬਰ ਵੀ ਹੁੰਦੇ, ਮੈਂ ਕਦੀ ਵੀ ਕਲੇਮ ਨਾ ਕਰਦਾ ਕਿ ਮੈਂ ਕਮੇਟੀ ਫਾਰਮ ਕਰਨੀ ਹੈ, ਮੈਂ ਸਰਕਾਰ ਬਣਾਉਣੀ ਹੈ। ਮੈਂ ਕਦੀ ਇਹੋ ਜਿਹੇ ਇਸ ਰਾਹ 'ਤੇ ਨਹੀਂ ਚੱਲਦਾ। ਜੋ ਮੈਨੂੰ ਸੰਗਤ ਨੇ ਮੈਂਡੇਟ ਦਿੱਤਾ, ਮੈਂ ਉਸ 'ਤੇ ਖੁਸ਼ ਹਾਂ। ਟੀਮ ਮੇਰੀ ਹੈ, ਟੀਮ ਜਿੱਤ ਕੇ ਆਈ ਹੈ, ਉਹਨਾਂ ਨੂੰ ਬੰਦਾ ਹੱਕ ਦਿਵਾਉਣਾ ਇਹ ਟੀਮ ਦੇ ਲੀਡਰ ਦਾ ਕੰਮ ਸੀ। ਔਰ ਅਸੀਂ ਕਮੇਟੀ ਬਣਾ ਕੇ ਇਹ ਕੰਮ ਕੀਤਾ। ਕਦੀ ਵੀ ਇਹ ਕੰਮ ਨਹੀਂ ਹੋ ਸਕਦਾ ਕਿ ਜਿਹੜੀ ਚੀਜ਼ ਦਾ ਮੈਨੂੰ ਮੈਂਡੇਟ ਨਾ ਮਿਲੇ ਉਹਦਾ ਮੈਂ ਹੱਕ ਖੋਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਸੰਗਤ ਰੱਬ ਰੂਪ ਹੈ। ਸੰਗਤ ਨੇ ਸਾਨੂੰ ਵੋਟਾਂ ਪਾ ਕੇ ਜਿਤਾਉਣਾ ਹੈ, ਔਰ ਉਸ ਗੁਰੂ ਦੇ ਅੱਗੇ ਆਪਾਂ ਅਰਦਾਸ ਕਰਕੇ ਘਰੋਂ ਨਿਕਲਦੇ ਆ ਕਿ ਬਈ ਸਾਨੂੰ ਇਸ ਇਲੈਕਸ਼ਨ ਦੇ ਵਿੱਚ ਜਿੱਤ ਦੇਵੋ, ਸਾਨੂੰ ਕਮੇਟੀ ਬਣਾ ਦਿਓ। ਜੇ ਗੁਰੂ ਨੂੰ ਨਹੀਂ ਪਾਇਆ ਤੇ ਭਰਾਵਾ ਤੁਸੀਂ ਕਿਉਂ ਰੋਜ਼ ਲੜਾਈਆਂ ਕਰੀ ਜਾ ਰਹੇ ਹੋ ਇਸ ਦੇ ਉੱਤੇ? ਸੀਕ੍ਰੇਟ ਵੋਟਿੰਗ ਦੀ ਗੱਲ ਆਂਦੀ ਹੈਗੀ, ਤੁਸੀਂ ਕਿਹਾ 30 ਮੈਂਬਰ ਤੁਹਾਡੇ ਨਾਲ ਖਲੋਤੇ ਨੇ, ਮਗਰ ਸਰਨਾ ਧਿਰ ਦਾ, ਮਨਜੀਤ ਸਿੰਘ ਜੀਕੇ ਦੀ ਧਿਰ ਦਾ ਦਾਅਵਾ ਰਿਹਾ ਹੈਗਾ ਕਿ ਤੁਹਾਡੇ ਕੁਝ ਮੈਂਬਰ ਆਫ ਦਾ ਰਿਕਾਰਡ ਉਹਨਾਂ ਦੇ ਟੱਚ ਹੀ ਸਨ। ਅਗਰ ਉਸ ਦਿਨ ਸੀਕ੍ਰੇਟ ਵੋਟਿੰਗ ਹੋ ਜਾਂਦੀ ਤਾਂ ਸ਼ਾਇਦ ਤੁਸੀਂ ਅੱਜ ਪ੍ਰਧਾਨ ਨਾ ਹੁੰਦੇ। ਮਨਜੀਤ ਸਿੰਘ ਜੀਕਰ, ਪਰਮਜੀਤ ਸਿੰਘ ਸਰਨਾ ਦੀ ਇੱਕ ਸਾਂਝੀ ਕਮੇਟੀ ਬਣ ਚੁੱਕੀ। ਬਈ ਸੀਕ੍ਰੇਟ ਵੋਟਿੰਗ ਸ਼ੁਰੂ ਹੋਈ ਹੈ, ਵੋਟਿੰਗ ਇਹਨਾਂ ਨੇ ਰੋਕੀ ਹੈ। ਵੋਟਿੰਗ ਇਹਨਾਂ ਨੇ ਰੋਕਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਤੇ ਹੁਣ ਦਾਵਾ ਜੋ ਮਰਜ਼ੀ ਠੋਕਦੇ ਰਹਿਣ। ਮੈਂ ਕਹਾਂ ਜੀ ਮੈਨੂੰ 51 ਚੋਂ 2 ਭਰਾਵਾਂ ਦੀ ਵੋਟ ਛੱਡ ਕੇ, ਤੀਜੀ ਮਨਜੀਤ ਦੀ ਛੋੜ ਕੇ ਮੈਨੂੰ 48 ਵੋਟਾਂ ਪੈਣੀਆਂ ਸੀ। ਇੱਕ ਪੋਸੀਬਲ ਤੇ ਨਹੀਂ ਹੈ ਨਾ ਬਈ। ਇੱਕ ਬੰਦਾ ਵੀ ਤੁਹਾਡੇ ਨਾਲ, ਮੇਰੇ 30 ਮੈਂਬਰ ਅਸੀਂ ਇੱਕ ਦਿਨ ਪਹਿਲੇ ਵੀਡੀਓ ਪਾ ਰਹੇ ਹਾਂ ਸਾਰੇ ਇਕੱਠੇ ਬਹਿ ਕੇ, 30 ਮੈਂਬਰ ਮੇਰੇ ਨਾਲ ਬੱਸ 'ਚ ਇਕੱਠੇ ਇੱਥੇ ਆਉਂਦੇ ਆ। 30 ਮੈਂਬਰ ਮੈਨੂੰ ਸ਼ਾਮੀ 4 ਵਜੇ ਲਿਖ ਕੇ ਦਿੰਦੇ ਨੇ ਡਾਇਰੈਕਟਰ ਨੂੰ ਕਿ ਵੀ ਸਾਡੀ ਇਲੈਕਸ਼ਨ ਪੂਰੀ ਕੰਪਲੀਟ ਕਰਾਓ ਪ੍ਰੋਸੈਸ ਨੂੰ। 30 ਮੈਂਬਰ ਦੀ ਸਾਨੂੰ ਵੋਟ ਪੈ ਰਹੀ ਹੈ ਤੇ ਮਨਜੀਤ ਸਿੰਘ ਦੇ ਦਾਅਵੇ ਨੂੰ ਮੈਂ ਕੀ ਕਹਾਂਗਾ ਜੀ? ਮਨਜੀਤ ਸਿੰਘ ਦੇ ਦਾਅਵਾ ਕਰਦਾ ਸੀ ਦਿੱਲੀ ਕਮੇਟੀ ਦਾ ਮਾਲਿਕ ਮੈਂ ਵਾਂ, ਮੈਨੂੰ ਕੋਈ ਇੱਥੋਂ ਹਟਾ ਨਹੀਂ ਸਕਦਾ। ਮਗਰ ਗੁਰੂ ਦੀ ਜਿਹੜੀ ਆਵਾਜ਼ ਹੈ ਨਾ, ਉਹ ਬਿਨਾਂ ਆਵਾਜ਼ ਦੇ ਮਾਰ ਪੈਂਦੀ ਹੈ। ਜੋ ਚੋਰੀਆਂ ਕੀਤੀਆਂ ਸੀ ਸਾਹਮਣੇ ਆਈਆਂ, ਸੰਗਤ ਨੇ ਬਾਹਰ ਕੱਢ ਕੇ ਭੇਜਿਆ। ਸੋ ਮਨਜੀਤ ਸਿੰਘ ਦੇ ਦਾਅਵੇ, ਮਨਜੀਤ ਸਿੰਘ ਨੂੰ ਮੁਬਾਰਕ ਹੋਣ। ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ, ਜੇ ਅਗਰ ਮੇਰੇ ਕੋਲ ਮੈਂਡੇਟ ਨਾ ਹੋਏ ਮੈਂ ਕਦੀ ਕਲੇਮ ਨਾ ਕਰਾਂ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਮਸਲਾ ਤਾਜ਼ਾ ਪਿਛਲੇ 2 ਦਿਨਾਂ ਦੇ ਅੰਦਰ ਮਨਜੀਤ ਸਿੰਘ ਜੀਕੇ ਨੇ ਵੀ ਵੀਡੀਓ ਲਾਈਵ ਕਰਕੇ ਤੇ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਦਿੱਲੀ ਕਮੇਟੀ ਨੇ ਸਿੱਧੇ ਤੌਰ ਦੇ ਉੱਤੇ ਸਰਕਾਰ ਦੀ ਦਖਲ ਮਨਜ਼ੂਰ ਕਰਨ ਦੇ ਲਈ ਕਮੇਟੀ ਦੇ ਰਾਹੀਂ ਇੱਕ ਲੈਟਰ ਜਾਰੀ ਕਰਾਇਆ ਹੈਗਾ। ਕੋਰਟ ਦੇ ਅੰਦਰ ਐਫੀਡੇਵਿਟ ਦਿੱਤਾ DIGMC ਨੇ ਕਿ ਸਾਡੀ ਕੋਈ ਲਾਇਬਿਲਿਟੀ ਨਹੀਂ ਹੈਗੀ, ਸਾਡੀ ਕੋਈ ਰਿਸਪੌਂਸਿਬਿਲਿਟੀ ਨਹੀਂ ਹੈ। ਤੁਹਾਨੂੰ ਲੱਗਦਾ ਨਹੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜਿਹੜੇ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਹੇਠ ਆਉਂਦੇ ਨੇ, ਉਹਨਾਂ ਦੀ ਪ੍ਰਾਪਰਟੀ ਹੈਗੀ ਜਿਹਦੇ 'ਚ ਸੈਂਕੜੇ ਕੀ ਹਜ਼ਾਰਾਂ ਬੱਚੇ ਪੜ੍ਹਦੇ ਨੇ, ਕਮੇਟੀ ਉਹਦਾ ਦਾਅਵਾ ਕਿਵੇਂ ਛੱਡ ਸਕਦੀ ਹੈ? ਇਹ ਦਾਅਵੇ ਦਾ ਐਫੀਡੇਵਿਟ ਤੁਹਾਨੂੰ ਉਹਨਾਂ ਨੇ ਦਿਖਾਇਆ। ਉਹਨਾਂ ਨੇ, ਮੈਂ ਤੁਹਾਨੂੰ ਹੁਣੇ ਕੀ ਕਿਹਾ, ਇਹ ਪ੍ਰੋਪੇਗੈਂਡਾ ਕਰਨ ਵਿੱਚ ਮਾਹਿਰ ਹੈ। ਇਹ ਮਨਜੀਤ ਸਿੰਘ ਜੀਕੇ ਦੀ ਸੋਚ ਸ਼ੁਰੂ ਹੋਈ ਹੈ ਔਰ ਹਰਵਿੰਦਰ ਸਿੰਘ ਸਰਨਾ ਨੇ ਇਹਨੂੰ ਅੱਗੇ ਚੁੱਕਿਆ। ਮੈਨੂੰ ਇਹ ਦੱਸੋ ਕਿ ਇੱਕ ਐਫੀਡੇਵਿਟ ਦਿਖਾ ਦੇਣ ਜਿਹਦੇ ਵਿੱਚ ਅਸੀਂ ਕਿਹਾ ਹੋਏ। ਅਸੀਂ ਕੋਰਟ ਦੇ ਵਿੱਚ ਇੱਕੋ ਗੱਲ ਕਹੀ ਹੈ ਕਿ ਜਦ ਤੁਸੀਂ 7th ਪੇ ਵਾਸਤੇ ਸਾਨੂੰ ਫੋਰਸ ਨਹੀਂ ਕਰ ਸਕਦੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ 7th ਪੇ ਕਮਿਸ਼ਨ ਲਗਾ ਕੇ ਅਸੀਂ ਇੱਕ ਹੈਲਪ ਕਰ ਰਹੇ ਹਾਂ ਆਪਣੇ ਸਕੂਲਾਂ ਦੀ। ਉਹ ਸਕੂਲਾਂ ਨੂੰ ਹੈਲਪ ਕਰਨ ਵਾਸਤੇ ਅਸੀਂ ਪਿਛਲੇ 2 ਸਾਲਾਂ 2.5 ਸਾਲਾਂ ਦੇ ਵਿੱਚ 67 ਕਰੋੜ ਰੁਪਈਆ, ਮੈਂ ਪ੍ਰਸਾਈਜ਼ਲੀ ਦੱਸਿਆ 67 ਕਰੋੜ 72 ਲੱਖ ਰੁਪਈਆ, ਯਾਨੀ ਕਿ 68 ਕਰੋੜ ਦੇ ਆਸ-ਪਾਸ ਅਸੀਂ ਸਕੂਲਾਂ ਨੂੰ ਮਦਦ ਕੀਤੀ ਹੈ।
ਮੈਂ 23 ਤਰੀਕ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦੀ ਸੇਵਾ ਮੈਨੂੰ ਮਹਾਰਾਜ ਨੇ ਦਿੱਤੀ ਔਰ ਮੈਂ ਅੱਜ 7 ਤਰੀਕ ਹੋਈ ਹੈ 9 ਤਰੀਕ ਹੋਈ ਹੈ। ਇਹ ਪਿਛਲੇ 15 ਦਿਨ ਦੇ ਵਿੱਚ 4 ਕਰੋੜ ਰੁਪਈਆ ਅਸੀਂ ਗੁਰਦੁਆਰਾ ਕਮੇਟੀ ਤੋਂ ਫਿਰ ਸਕੂਲਾਂ ਨੂੰ ਟ੍ਰਾਂਸਫਰ ਕੀਤਾ। ਜੇ ਅਗਰ ਅਸੀਂ ਉਹਨੂੰ ਡਿਸਓਨ ਕਰ ਰਹੇ ਹਾਂ ਤੇ ਫਿਰ ਅਸੀਂ ਪੈਸੇ ਕਿਉਂ ਦੇ ਰਹੇ ਹਾਂ? ਅਸੀਂ ਕੋਰਟ ਦੇ ਵਿੱਚ ਇੱਕੋ ਗੱਲ ਕਹੀਏ ਕਿ 7th ਪੇ ਕਮਿਸ਼ਨ ਲਾਉਣ ਵਾਸਤੇ ਤੁਸੀਂ ਕੋਰਟ ਗੁਰਦੁਆਰਾ ਕਮੇਟੀ ਤੇ ਨਿਰਭਰ ਹੋ ਕੇ ਅਸੀਂ 7th ਪੇ ਦੀ ਤਨਖਾਹ ਨਹੀਂ ਦੇ ਸਕਦੇ। ਸਾਨੂੰ ਅਗਰ 7th ਪੇ ਦੇਣੀ ਹੈ ਤੇ ਸਾਨੂੰ ਸਕੂਲਾਂ ਕੋਲੋਂ ਬੱਚਿਆਂ ਕੋਲੋਂ ਫੀਸ ਇਕੱਠੀ ਕਰਨ ਦੀ, ਉਦੋਂ ਫੀਸ ਵਧਾਉਣ ਦੀ ਸਾਨੂੰ ਪਰਮਿਸ਼ਨ ਦਿੱਤੀ ਜਾਏ। ਇਸ ਗੱਲ ਨੂੰ ਮਿਸ ਇੰਟਰਪ੍ਰੇਟ ਕਰਕੇ ਲੋਕਾਂ ਦੇ ਵਿੱਚ ਪਹੁੰਚਾਉਣ ਦੀ ਗੱਲ ਬਾਰ-ਬਾਰ ਜਿਹੜੀ ਕਰ ਰਹੇ ਨੇ, ਇਹ ਵਾਕਈ ਇੱਕ ਨਮੋਸ਼ੀ ਦਾ ਗੱਲ ਹੈ ਕਿ ਇਹਨਾਂ ਨੂੰ ਕੌਮ ਦੇ ਨਾਲ ਕੋਈ ਹਮਾਇਤ ਉਹ ਨਹੀਂ ਹੈਗੀ, ਹਮਦਰਦੀ। ਇਹਨਾਂ ਦਾ ਸਿਰਫ ਤੇ ਸਿਰਫ ਮਕਸਦ ਹੈ ਕਿ ਪ੍ਰਬੰਧਕਾਂ ਨੂੰ ਭੰਡਰਾ, ਪ੍ਰਬੰਧਕਾਂ ਦੇ ਉੱਤੇ ਇਲਜ਼ਾਮ ਲਾਣੇ, ਜੋ ਪਿਛਲੇ 7-8 ਸਾਲਾਂ ਤੋਂ ਕਰਦੇ ਆ ਰਹੇ। ਮਨਜੀਤ ਸਿੰਘ ਜੀ ਕਿ ਉਹਨੂੰ ਚੋਰ ਕਹਿੰਦਾ, ਸਰਨਾ ਸਾਹਿਬ ਮਨਜੀਤ ਨੂੰ ਕਹਿੰਦੇ ਆਏ ਨੇ। ਜਦ ਇਲੈਕਸ਼ਨ ਨੇੜੇ ਆ ਜਾਂਦੀ ਹੈ, ਦੋਨੋਂ ਆਪਣੇ ਸਾਬੁਨ ਲੈ ਕੇ ਦੋਨਾਂ ਦੇ ਇੱਕ ਦੂਜੇ ਦੇ ਪਾਪ ਧੁਲਦੇ ਨੇ ਤੇ ਸੱਚੇ ਬਣ ਕੇ ਸੰਗਤ ਦੇ ਵਿੱਚ ਆ ਰਹੇ ਨੇ। ਜੇ ਮਨਜੀਤ ਸਿੰਘ ਜੀ ਕੇ ਨੇ ਜਿਹੜੇ ਇਲਜ਼ਾਮ ਸਰਨਾ ਸਾਹਿਬ ਤੇ ਲਾਏ ਸੀ 2013 ਦੀ ਇਲੈਕਸ਼ਨਾਂ ਤੋਂ ਪਹਿਲੇ ਕਿ ਸਰਨਾ ਸਾਹਿਬ ਨੇ ਹਸਪੀਟਲ ਵੇਚਤਾ, ਸਰਨਾ ਸਾਹਿਬ ਨੇ ਪਾਰਕਿੰਗ ਬੰਗਲਾ ਸਾਹਿਬ ਦੀ ਸਰਕਾਰ ਨੂੰ ਵਾਪਸ ਦੇਣੀ ਕਰਤੀ, 2.25 ਕਰੋੜ ਰੁਪਏ ਦੀ ਮਿੱਟੀ ਵੇਚ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ, ਇਹ ਮਨਜੀਤ ਸਿੰਘ ਬੋਲਦਾ ਸੀ ਨਾ ਬੋਲਦਾ ਸੀ? ਅੱਜ ਮਨਜੀਤ ਸਿੰਘ ਨੂੰ ਉਹਦਾ ਜਵਾਬ ਮਿਲ ਗਿਆ ਸਾਰਾ। ਜੇ ਮਿਲ ਗਿਆ ਤਾਂ ਜਨਤਕ ਕਰੇ। ਔਰ ਮਨਜੀਤ ਸਿੰਘ ਜੀ ਕੇ ਨੂੰ ਜਿਸ ਵਕਤ 2018 'ਚ ਕੱਢਿਆ ਤੇ ਸਰਦਾਰ ਮਨਜੀਤ ਸਿੰਘ ਸਰਨਾ ਦਾ ਜਿਹੜੇ ਸਾਥੀ ਹੈ ਗੁਰਮੀਤ ਸਿੰਘ ਸ਼ੰਟੀ, ਜਿਹਨੇ ਉਸ ਵਕਤ ਬੜੀ ਬੇਬਾਕੀ ਦੇ ਨਾਲ ਮਨਜੀਤ ਸਿੰਘ ਦੇ ਉੱਤੇ ਲਾਏ ਸੀ, ਇਲਜ਼ਾਮ ਲਾਏ ਸੀ, ਅੱਜ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਨਜੀਤ ਸਿੰਘ ਜੀ ਕੋਲੋਂ ਪੁੱਛੋ ਕਿ ਤੁਸੀਂ ਬਈ ਜਿਹੜੇ ਇਲਜ਼ਾਮ ਲੱਗੇ ਸੀ ਦੀ ਸਫਾਈ ਕਿਉਂ ਨਹੀਂ ਦੇ ਰਹੇ ਤੁਸੀਂ ਲੋਕਾਂ ਦੇ ਅੱਗੇ। ਧਰਮਵੀਰ ਸਿੰਘ ਜੀ, ਮੈਂ ਰੋਕਾਂਗਾ। GHPS ਸਕੂਲਾਂ ਦੀ ਫੀਸਾਂ ਦਾ ਮਸਲਾ ਹੁਣ ਕੋਰਟ 'ਚ, ਅਗਰ ਕੱਲ ਨੂੰ ਮਾਫ ਕਰਨਾ ਕੋਰਟ ਕਹਿ ਦਿੰਦੀ ਹੈ ਕਿ ਸਕੂਲਾਂ ਨੂੰ ਕਹਿਰ ਕਰ ਲਓ ਕਿ ਦਾਵਾ ਛੱਡ ਦੇਗੀ ਦਿੱਲੀ ਕਮੇਟੀ, ਫਿਰ ਕੋਰਟ ਦੇ ਫੈਸਲੇ ਨੂੰ ਤੁਹਾਨੂੰ ਲੱਗਦਾ ਨਹੀਂ ਕਬੂਲ ਕਰਨਾ ਪਏਗਾ? ਕਿਆ ਹਿੰਦੁਸਤਾਨ ਦੀ ਜੁਡੀਸ਼ਰੀ ਨਹੀਂ ਪਾਗਲ ਹੈ ਕਿ ਗੁਰਦੁਆਰਾ ਕਮੇਟੀ ਦਾ ਰਾਈਟ ਹੋਏ ਜਿਸ ਚੀਜ਼ ਦੇ ਉੱਤੇ ਉਹਨੂੰ ਕੋਰਟ ਕਹਿ ਦੇਵੇ, ਕੱਲ ਕਹਿ ਦੇਵੇ ਕਿ ਗੁਰਦੁਆਰੇ ਵੀ ਤੁਸੀਂ ਕੋਰਟ ਨੂੰ ਦੇ ਦਿਓ, ਸਰਕਾਰ ਨੂੰ ਦੇ ਦੇਵੋ। ਇਹ ਕਿਸ ਤਰ੍ਹਾਂ ਕਹਿ ਸਕਦੀ ਹੈ? ਕੋਈ ਗੱਲ ਹੀ ਨਹੀਂ ਹੈਗੀ, ਇਹ ਲਾਈਨ ਹੀ ਨਹੀਂ ਹੈਗੀ ਇਸ ਚੀਜ਼ ਦੇ ਉੱਤੇ। ਸਭ ਝੂਠ ਬੋਲਿਆ ਕੇਸ ਹੈਗਾ 7th ਪੇ ਕਮਿਸ਼ਨ ਦੀ ਫੀਸ ਲੈਣੀ ਵਧਾਣੀ ਹੈ ਕਿ ਨਹੀਂ ਵਧਾਣੀ। ਕੇਸ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ। ਅਸੀਂ ਪ੍ਰੇਅਰ ਰੱਖ ਰਹੇ ਹਾਂ ਉਹਨਾਂ ਦੇ ਅੱਗੇ ਕਿ ਸਾਨੂੰ ਲੈਣ ਦੇ ਇਖਤਿਆਰ ਦਿੱਤੇ ਜਾਣ। ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਦ ਤੱਕ ਉਹਨੂੰ ਫੀਡ ਕਰੇਗੀ? ਇਹ ਗੱਲ ਕਰਨਾ ਮੇਰੀ ਗਲਤ ਗੱਲ ਹੈ। ਮੈਂ ਗੁਰਦੁਆਰਾ ਕਮੇਟੀ ਦੇ ਸਟਾਫ ਦਾ ਹੱਕ ਮਾਰ ਕੇ ਸਕੂਲਾਂ ਦੇ ਸਟਾਫ ਨੂੰ ਦੇ ਰਿਹਾ ਔਰ ਮੈਂ ਕੋਰਟ ਵਿੱਚ ਉਹਦਾ ਰਿਲੀਫ ਮੰਗਾ ਜਾਵਾਂ, ਕਿਆ ਮੇਰੀ ਗਲਤੀ ਹੋਊਗੀ ਇਸ ਗੱਲ ਦੇ ਉੱਤੇ? ਧਰਮਵੀਰ ਸਿੰਘ ਜੀ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਕਿ ਅਗਰ ਤਨਖਾਹਾਂ ਵਧ ਰਹੀਆਂ ਨੇ ਤੇ ਫੀਸਾਂ ਵੀ ਵਧਣੀਆਂ ਚਾਹੀਦੀਆਂ ਨੇ, ਗੱਲ ਸਮਝ ਜਾਂਦੀ ਹੈ। ਮਗਰ ਫਿਰ ਇਹ ਸਾਰਾ ਬਵਾਲ ਕਿੱਥੋਂ ਸ਼ੁਰੂ ਹੋਇਆ? ਸਭ ਕੁਝ ਫੈਬਰੀਕੇਟ ਕਰਤਾ ਗਿਆ। ਜਿਹੜੇ ਪੇਪਰ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਸਾਰਿਆਂ ਨੂੰ ਦਿਖਾਏ ਨੇ, ਸੋਸ਼ਲ ਮੀਡੀਆ ਦੇ ਉੱਤੇ ਨੇ, ਜਿਸ ਕੰਪਨੀ ਨੂੰ ਤੁਸੀਂ ਆਥੋਰਾਈਜ਼ ਕੀਤਾ, ਉਹ ਸਾਰੇ ਪੇਪਰਸ ਕੀ ਫੈਬਰੀਕੇਟ ਕੀਤੇ ਹੋਏ ਨੇ? ਕਿਹੜੀ ਕੰਪਨੀ ਨੂੰ ਅਸੀਂ ਆਥੋਰਾਈਜ਼ ਕੀਤਾ? ਜਿਹੜੀ ਲਾਅ ਸੰਸਥਾ ਹੈਗੀ, ਕਹੋਗੇ ਮੈਂ ਤੁਹਾਨੂੰ ਪੇਪਰਸ ਦਿਖਾ ਸਕਦਾ? ਲਾਅ ਸੰਸਥਾ ਨਹੀਂ ਹੈਗੀ ਉਹ, ਲਾਅ ਸੰਸਥਾ ਉਹ ਵਕੀਲ ਹੈਗਾ ਬੇਦੀ ਸਾਹਿਬ, ਜਿਹੜੇ ਜਿਹੜੇ ਸਟਾਫ ਦੇ ਕੇਸ ਲੜਦਾ ਪਿਆ, ਉਹ ਸਟਾਫ ਦਾ ਲੜਦਾ। ਅਸੀਂ ਉਹਦੇ ਖਿਲਾਫ ਜਦ ਉਹ ਦੇ ਰਹੇ ਹਾਂ, ਪ੍ਰੇਅਰ ਦੇ ਰਹੇ ਹਾਂ ਕੋਰਟ ਦੇ ਵਿੱਚ, ਤੇ ਉਹਨੇ ਤੇ ਗੱਲ ਦਾ ਉਹਨੇ ਪ੍ਰੋਪੋਗੰਡਾ ਕਰਨਾ ਹੀ ਹੈ ਔਰ ਉਹਨੂੰ ਕਰਾਉਣ ਵਾਸਤੇ ਇਹ ਦੋਨੋਂ ਮਾਹਿਰ ਪਿੱਛੇ ਬੈਠੇ ਨੇ। ਉਹੀ ਸਟਾਫ ਨੂੰ ਕਦੀ ਇੱਕ ਦਿਨ ਉਹਨੂੰ ਕੱਢਦੇ ਨੇ, ਗਾਲਾਂ ਕੱਢਦੇ ਨੇ, ਅਗਲੇ ਦਿਨ ਉਹਨੂੰ ਹੀ ਬੈਕਿੰਗ ਕਰਦੇ ਨੇ। ਜਿਸ ਦਿਨ ਇਹਨਾਂ ਨੂੰ ਜਿਹੜੀ ਸਿਚੁਏਸ਼ਨ ਸੂਟ ਕਰਦੀ ਹੈ ਕਮੇਟੀ ਨੂੰ ਭੰਡਣ ਵਾਸਤੇ, ਇਹ ਉਸ ਪਾਸੇ ਵੱਲ ਚੱਲ ਪੈਂਦੇ ਨੇ। ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਕੋਈ ਉਹਨਾਂ ਨੇ ਐਫੀਡੇਵਿਟ ਦਿੱਤਾ ਕਿ ਅਸੀਂ ਕਹਿਤਾ ਕਿ ਅਸੀਂ ਇਹਨਾਂ ਨੂੰ ਡਿਸਓਨ ਕਰ ਰਹੇ ਹਾਂ? ਇਹ ਡਿਸਓਨ ਦਾ ਵਰਡ ਹੀ ਮਨਜੀਤ ਸਿੰਘ ਜੀ ਕੇ ਨੇ ਕੱਢਿਆ ਔਰ ਇਸ ਕਰਕੇ ਕੱਢਿਆ ਕਿਉਂਕਿ ਜਿਸ ਵਕਤ ਇਲੈਕਸ਼ਨ ਦੇ ਵਿੱਚ 25 ਅਗਸਤ ਨੂੰ ਰਿਜ਼ਲਟ ਆਇਆ ਸੀ ਨਾ, ਲੋਕਾਂ ਤੁਸੀਂ ਜਾ ਕੇ ਫੇਸਬੁੱਕ 'ਤੇ ਦੇਖੋ, ਉੱਥੇ ਕਰਤਾ ਸੀ ਕਿ ਸੰਗਤ ਨੇ ਡਿਸਓਨ ਕਰਤਾ ਮਨਜੀਤ ਸਿੰਘ ਜੀ ਕੇ ਨੂੰ, ਉਹਦੇ ਕੀਤੀ ਹੋਈ ਚੋਰੀਆਂ ਦੇ ਉੱਤੇ ਇਹਨੂੰ ਡਿਸਓਨ ਕੀਤਾ ਗਿਆ। ਇਹ ਇਸ ਗੱਲ ਦੇ ਉੱਤੇ ਇਹਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਮੈਂ ਸਮਝਦਾ ਸੰਗਤ ਨੂੰ ਇਸ ਗੱਲ ਦੀ ਕਲੈਰਿਟੀ ਹੋਣੀ ਚਾਹੀਦੀ ਹੈ ਔਰ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ, ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਕੱਲ ਅਗਰ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਨੂੰ ਕਾਊਂਟਰ ਕੁਐਸਚਨ ਕੀਤਾ ਜਾਣਾ ਸੀ। ਉਹਨਾਂ ਨੂੰ ਕਹਿਣਾ ਸੀ ਸਾਨੂੰ ਐਫੀਡੇਵਿਟ ਦਿਖਾਓ। ਮੈਂ ਉੱਥੇ ਨਹੀਂ ਸੀ, ਮੈਂ ਮਾਫੀ ਦੇ ਐਫੀਡੇਵਿਟ ਦਿਖਾਓ ਸਾਨੂੰ ਕਿ ਤੁਸੀਂ ਉਹ ਕਿਸ ਬੇਸ ਦੇ ਉੱਤੇ ਕਹਿ ਰਹੇ ਹੋ ਕਿ ਅਸੀਂ ਸਕੂਲਾਂ ਨੂੰ ਦੇਣ ਦੀ ਗੱਲ ਕੀਤੀ ਹੈ। ਤੁਸੀਂ 68 ਲੱਖ ਦੀ ਹੁਣੇ ਗੱਲ ਕੀਤੀ ਕਿ 68 ਲੱਖ GHPS ਦੇ ਸਕੂਲਾਂ ਨੂੰ ਦੇ ਦਿੱਤਾ ਗਿਆ। ਪਰਮਜੀਤ ਸਿੰਘ ਸਰਨਾ ਨੇ ਕੱਲ ਇੱਕ ਲਫ਼ਜ਼, ਹਾਲਾਂਕਿ ਨਹੀਂ ਦੱਸਣਾ ਚਾਹੀਦਾ ਸੀ, ਬਟ ਕਿਉਂਕਿ ਉਹਨਾਂ ਨੇ ਔਨ ਕੈਮਰਾ ਕਿਹਾ, ਉਹਨਾਂ ਨੇ ਲਫ਼ਜ਼ ਵਰਤਿਆ ਕਿ ਤੁਹਾਡੇ ਫਾਦਰ ਦੇ ਨਾਮ ਤੇ ਤੁਸੀਂ ਕੋਈ ਦਾਨ ਪੁੰਨ ਨਹੀਂ ਕੀਤਾ ਹੈਗਾ, ਕੋਈ ਅਹਿਸਾਨ ਨਹੀਂ ਕੀਤਾ। ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਤੁਹਾਨੂੰ ਲੱਗਦਾ ਕਿ ਇਸ ਨੀਵੇਂ ਪੱਧਰ ਦੀ ਅਗਰ ਭਾਸ਼ਾ ਹੁਣ ਇਸਤੇਮਾਲ ਕੀਤੀ ਜਾ ਰਹੀ ਹੈ ਸਿਰਫ ਕੁਰਸੀ ਦੇ ਲਈ ਜਾਂ ਸਕੂਲਾਂ ਦੇ ਲਈ ਜਾਂ ਸਿਰਫ DSGMC ਨਾਲ ਰਿਲੇਟਿਡ, ਜਿਹੜੀ ਸੰਗਤ ਤੁਹਾਡੀ ਇਹ ਪ੍ਰੈਸ ਕਾਨਫਰੰਸ ਦੇਖਦੀ ਹੈ ਦਿੱਲੀ ਕਮੇਟੀ ਵੱਲੋਂ ਜੋ ਉਹਨਾਂ ਦੇ ਖਿਲਾਫ, ਚਾਹੇ ਮਨਜੀਤ ਸਿੰਘ ਜੀਕੇ ਦੀ ਪ੍ਰੈਸ ਕਾਨਫਰੰਸ ਹੈ ਜਾਂ ਪਰਮਜੀਤ ਸਿੰਘ ਸਰਨਾ ਦੀ ਹੈ, ਕਮੇਟੀ ਦਾ ਅਕਸ ਖਰਾਬ ਹੁੰਦਾ ਹੈਗਾ। ਫਿਰ ਉਹੀਓ ਟੈਗ ਲਾਈਨ ਆ ਜਾਂਦੀ ਹੈ ਜੀ ਸਾਰੇ ਚੋਰ ਨੇ। ਸੰਗਤ ਦੇ ਦਿਮਾਗੀ ਤੁਹਾਨੂੰ ਲੱਗਦਾ ਨਹੀਂ ਇਹ ਸਾਰੀਆਂ ਚੀਜ਼ਾਂ ਨਾਲ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਤੁਹਾਡੇ ਅਗੇਂਸਟ ਕਰ ਰਹੇ ਨੇ, ਸੇਵਾ ਕਿੱਥੇ ਰਹਿ ਗਈ? ਸਿਰਫ ਕੁਰਸੀ, ਚੌਧਰ ਔਰ ਇੱਕ ਮੁੱਛ ਦੀ ਲੜਾਈ ਰਹਿ ਗਈ ਦਿੱਲੀ ਕਮੇਟੀ। ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਹੋਏ,
ਐਫਓ ਦੀ ਸ਼ਬਦਾਵਲੀ ਮੌਜੂਦਾ ਬੈਠੇ ਪ੍ਰਧਾਨ ਦੇ ਖਿਲਾਫ ਕਰੇ ਤੇ ਇੱਥੋਂ ਪਤਾ ਚੱਲਦਾ ਹੈ ਕਿ ਕੀ ਉਹਨਾਂ ਦੀ ਸਿੱਖਿਆ ਰਹੀ ਹੈ, ਕੀ ਉਹਨਾਂ ਦੀ ਮਾਨਸਿਕ ਸੋਚ ਹੈਗੀ ਹੈ। ਮੈਂ ਉਹਦੇ ਉੱਤੇ ਉਹਨਾਂ ਦੇ ਬਾਰੇ ਕੀ ਬੋਲਾਂਗਾ ਤੇ ਇੰਜ ਲੱਗੇਗਾ ਕਿ ਬਈ ਮੈਂ ਵੀ ਉਸ ਲੈਵਲ ਤੱਕ ਦਾ ਗਿਰ ਗਿਆ, ਕਿਉਂਕਿ ਮੈਨੂੰ ਬੜੇ ਅੱਛੇ ਸੰਸਕਾਰ ਮੇਰੇ ਮਾਪਿਓ ਨੇ ਦਿੱਤੇ ਨੇ। ਔਰ ਜਿਹੜੇ ਜਿੱਥੇ ਤੱਕ ਦਾਨ ਦੇਣ ਦੀ ਗੱਲ ਜਾਂ ਮੈਂ ਆਪਣੇ ਜੇਬ ਚੋਂ ਦੇਣ ਦੀ ਗੱਲ, ਨਾ ਕਿਸੇ ਨੇ ਦੇ ਕੇ ਨਾ ਉਹਦੇ ਦਿੱਤੇ ਦਾ ਮੈਂ ਸ਼ੁਕਰਾਨਾ ਕਰ ਜਿੰਨਾ ਮਰਜ਼ੀ ਕਰ ਲਵਾਂ ਉਹ ਘੱਟ ਹੈ, ਔਰ ਜਿੰਨਾ ਮੈਨੂੰ ਮੈਂ ਉੱਥੇ ਦੇਵਾਂ ਉਹਦੇ ਬਾਰੇ ਮੈਂ ਦੁਨੀਆ ਨੂੰ ਨਹੀਂ ਦੱਸ ਸਕਦਾ। ਸੋ ਇਹ ਗੱਲਾਂ ਨਹੀਂ ਹੈ, ਬਟ ਇਸ ਗੱਲ ਦਾ ਮੈਨੂੰ ਮਾਣ ਹੈ। ਇਸ ਗੱਲ ਦੇ ਉੱਤੇ ਮੈਂ ਠੋਕ ਕੇ ਕਹਿ ਸਕਦਾ ਕਿ ਮੇਰੇ ਪਰਿਵਾਰ ਦਾ 1 ਰੁਪਏ ਦਾ ਬਿੱਲ ਗੁਰਦੁਆਰਾ ਕਮੇਟੀ 'ਚ ਨਹੀਂ ਪਿਆ। ਇਹਨਾਂ ਦੇ ਵਕਤ ਜਿਹੜੀ ਇਹ ਕਹਿੰਦੇ ਨੇ ਕਿ ਇਹ ਦਾਨ ਦੇਣ ਦੀ ਗੱਲ ਕਰਦੇ ਨੇ, ਇਹ ਇੱਥੋਂ ਲੁੱਟ ਕੇ ਲਿਜਾਂਦੇ ਰਹੇ ਹੈ। ਆਪਣੇ ਧੀਆਂ ਦੇ ਨਾਮ ਦੇ ਉੱਤੇ ਇਹਨਾਂ ਨੇ ਇੱਥੇ ਕੱਪੜੇ ਸਪਲਾਈ ਕਰਾਏ ਨੇ, ਉਹਨਾਂ ਦੀ ਤੁਹਾਡੇ ਸਾਹਮਣੇ ਵੇ ਇਹਨਾਂ ਦੇ ਉੱਤੇ FIR ਦਰਜ ਹੋਈਆਂ ਨੇ। ਬਿੰਦਰਾ ਟੈਕਸਟਾਈਲਸ ਦੇ ਨਾਮ ਦੇ ਉੱਤੇ ਬਿੰਦਰਾ ਜੋ ਵੀ ਇਹਨਾਂ ਦੀ ਬਿੰਦਰਾ ਨਾਮ ਪਤਾ ਮੈਨੂੰ, ਹੁਣ ਅੱਗੇ ਦੀ ਉਹ ਨਹੀਂ ਪਤਾ। ਜਿਹੜੀ ਇਹਨਾਂ ਦੀ ਪੰਜਾਬ ਸਟੀਲਸ ਦੀ ਇਹਨਾਂ ਦੀ ਆਪਣੀ ਫੈਕਟਰੀ, ਉਹ ਤੋਂ ਭਾਂਡੇ ਸਪਲਾਈ ਹੁੰਦੇ ਰਹੇ ਨੇ। ਮਨਜੀਤ ਸਿੰਘ ਜੀ ਕੇ ਆਪਣੀ ਬੇਟੀ ਦੇ ਨਾਮ ਦੇ ਉੱਤੇ ਇੱਥੇ ਕੰਪਨੀਆਂ ਕਰਦਾ ਰਿਹਾ। ਇੱਥੋਂ ਤੁਸੀਂ ਲਿਜਾਂਦੇ ਰਹੇ ਹੋ ਇੱਥੇ ਦੇਣ ਦੀ ਬਜਾਏ। ਤੁਸੀਂ ਮੈਨੂੰ ਕੀ ਕੰਪੈਰੀਜ਼ਨ ਤੁਸੀਂ ਮੇਰੇ ਨਾਲ ਇਸ ਮਾਮਲੇ ਕਰੋਗੇ? ਮੈਨੂੰ ਜੋ ਮੇਰਾ ਜਵਾਬਦਾਰੀ ਹੈ ਉਸ ਦਾਤੇ ਨੂੰ, ਮੈਂ ਉਸ ਗੱਲ ਦਾ ਬੜਾ ਸ਼ੁਕਰਗੁਜ਼ਾਰ ਹਾਂ। ਮੈਂ ਇਸ ਨੀਵੇਂ ਪੱਧਰ ਤੱਕ ਜਾ ਹੀ ਨਹੀਂ ਸਕਦਾ ਜਿੱਥੇ ਤੱਕ ਇਹਨਾਂ ਦੀ ਸੋਚ ਜਾਂਦੀ ਹੈ। ਸੋ ਮੈਂ ਇਸ ਗੱਲ ਕਰਕੇ ਕਿ ਬਈ ਇਹਨਾਂ ਦਾ ਜਵਾਬ ਅੱਜ ਮੈਨੂੰ ਬੜੇ ਰੋਸ਼ ਦੇ ਨਾਲ ਇਹਨਾਂ ਦੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਜਵਾਬ ਦੇਣੇ ਪਏ ਨੇ। ਮੈਂ ਨਹੀਂ ਚਾਹੁੰਦਾ ਕਿ ਮੈਂ ਰੋਜ਼ ਇਸ ਉਹਦੇ ਵਿੱਚ ਪਵਾਂ, ਮਗਰ ਇਹ ਪ੍ਰੋਪੋਗੰਡਾ ਜਿਸ ਤਰੀਕੇ ਨਾਲ ਕਰ ਰਹੇ ਨੇ, ਜਿਸ ਤਰੀਕੇ ਦੇ ਨਾਲ ਮੈਨੂੰ ਕੱਲ ਤੋਂ ਫੋਨ ਆਉਣੇ ਸ਼ੁਰੂ ਹੋਏ ਦਿੱਲੀ ਦੇ ਵੱਡੇ ਸਿੱਖਾਂ ਦੇ, ਜਿਹੜੇ ਇਸ ਸਰਕਲ ਵਿੱਚ ਮੂਵ ਕਰਦੇ ਨੇ ਜਿੱਥੇ ਉਹਨਾਂ ਨੂੰ ਗਲਤ ਮੈਸੇजेस ਪਾ ਰਹੇ ਨੇ ਕਿ ਉਹਨਾਂ ਨੇ ਮੇਰੇ ਕੋਲ ਕਲੈਰਿਟੀ ਮੰਗੀ ਤੇ ਉਹਨਾਂ ਨੂੰ ਕਿਹਾ ਮੈਂ ਅੱਜ ਪ੍ਰੈਸ ਰਾਹੀਂ ਤੁਹਾਨੂੰ ਕਲੈਰਿਟੀ ਦਿਆਂਗਾ। ਔਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਸਰਨਾ ਸਾਹਿਬ ਕੋਲੋਂ ਪੁੱਛਣ ਕਿ ਜੋ ਹਰਮੀਤ ਕਹਿ ਰਿਹਾ। ਔਰ ਮੈਂ ਉਹਨਾਂ ਨੂੰ ਵੀ ਇਨਵਾਈਟ ਕਰਦਾ ਤੁਹਾਡੇ ਮਾਧਿਅਮ ਤੋਂ ਕਿ ਤੁਸੀਂ ਆਓ, ਤੁਹਾਨੂੰ ਲੱਗਦਾ ਕਿ ਅਸੀਂ ਕਿਧਰੇ ਕੋਈ ਗਲਤ ਗੱਲ ਕੀਤੀ ਹੈ, ਅਸੀਂ ਤੁਹਾਨੂੰ ਜਵਾਬ ਦੇਵਾਂਗੇ। ਮਗਰ ਇਹਨਾਂ ਬੰਦਿਆਂ ਨੂੰ ਕੋਈ ਜਵਾਬ ਨਹੀਂ ਦੇਣਾ, ਕਿਉਂਕਿ ਇਹ ਗੁਰੂ ਪੰਥ ਦੇ ਦੋਖੀ ਨੇ। ਇਹਨਾਂ ਦੇ ਉੱਤੇ ਸਰਕਾਰੀਆਂ FIR ਹੋ ਰੱਖੀਆਂ ਨੇ, ਔਰ ਇਹਨਾਂ ਨੂੰ ਉਹ ਜਵਾਬ ਪਹਿਲੇ ਜਦ ਤੱਕ ਉਹ ਦੇ ਕੇ ਕਲੀਨ ਨਹੀਂ ਦੇ ਸੰਗਤ ਕਲੀਨ ਨਹੀਂ ਕਰਦੀ, ਇਹਨਾਂ ਨੂੰ ਕੋਈ ਜਵਾਬ ਨਹੀਂ ਦੇਵਾਂਗੇ। ਇੱਕ ਅਕੇਲਾ ਸਵਾਲ, ਤੁਸੀਂ ਹੁਣ ਮੈਜੋਰਟੀ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈਗੇ ਹੋ। ਆਉਣ ਵਾਲੇ ਸਮੇਂ ਦਿੱਲੀ ਕਮੇਟੀ ਕੀ ਕੰਮ ਕਰੇਗੀ ਕੌਮ ਦੇ ਲਈ ਔਰ ਸਟੂਡੈਂਟਸ ਲਈ, ਖਾਸ ਕਰਕੇ ਫਿਰ GHPS ਦਾ ਮੁੱਦਾ ਆ ਜਾਂਦਾ। ਤੁਹਾਡੇ ਆਉਣ ਵਾਲੇ ਟੀਚੇ ਹੁਣ ਕੀ ਹੈ? ਦੇਖੋ, ਬਹੁਤ ਵੱਡੇ ਚੈਲੰਜਸ ਨੇ ਕੌਮ ਦੇ ਵਿੱਚ। ਪਿਛਲੇ ਕਈ ਸਮੇਂ ਤੋਂ ਜਿਹੜਾ ਖਾਸ ਤੌਰ 'ਤੇ ਮੈਂ ਕੋਵਿਡ ਦੇ ਸਮੇਂ ਤੋਂ ਵੀ ਧਰਮ ਪ੍ਰਚਾਰ ਦੀ ਬਹੁਤ ਵੱਡੀ ਘਾਟ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ। ਅਸੀਂ ਉਹਦਾ ਪ੍ਰੋਗਰਾਮ ਬਣਾਇਆ ਕਿ ਅਸੀਂ ਘਰ ਤੱਕ ਖਾਸ ਤੌਰ 'ਤੇ ਉਹਨਾਂ ਬੱਚਿਆਂ ਨੂੰ ਵਾਪਸ ਮੁੜ ਕੇ ਸਿੱਖੀ ਸਰੂਪ 'ਚ ਲੈ ਕੇ ਆਉਣਾ ਜਿਹੜੇ ਪਤਿਤ ਪੁਣੇ ਵੱਲ ਜਾ ਰਹੇ ਨੇ। ਇਹ ਮੇਰੀ ਸਭ ਤੋਂ ਵੱਡੀ ਪ੍ਰਾਇੋਰਟੀ ਰਹੇਗੀ। ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ ਜੋ ਅਸੀਂ ਪਹਿਲੇ ਲਾਈਨਾਂ ਬਣਾ ਰੱਖੀਆਂ ਸੀ, ਅਸੀਂ IAS IPS ਬਣਾਉਣ ਦੀ ਗੱਲ ਕਰ ਰਹੇ ਹਾਂ। ਸਕੂਲਾਂ ਨੂੰ ਵਾਪਸ ਬਚਾਉਣ ਦੀ, ਸਕੂਲਾਂ ਦੇ ਵਿੱਚ ਕੋਈ ਪ੍ਰੋਬਲਮ ਸਵਾਏ ਫਾਈਨੈਂਸ਼ੀਅਲ ਕ੍ਰਾਈਸਿਸ ਕੋਈ ਨਹੀਂ ਹੈ। ਇਸ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਕਿੰਝ ਬਾਹਰ ਨਿਕਲਣਾ, ਉਹਦੇ ਲਈ ਅਸੀਂ ਆਪਣੀ ਇੱਕ ਫਾਈਨੈਂਸ਼ੀਅਲ ਟੀਮ ਬਣਾ ਰਹੇ ਹਾਂ। ਔਰ ਅਗਲੇ ਹਫਤੇ ਦੇ ਵਿੱਚ ਅਸੀਂ ਉਹ ਜਿਹੜੀ ACB ਜਿਹਦਾ ਨਾਮ ਰੱਖਿਆ ਹੋਇਆ, ਆਡਿਟ ਕੰਟਰੋਲ ਬੋਰਡ ਹੁੰਦਾ, ਉਹਦੀ ਟੀਮ ਬਣਾ ਕੇ ਸਾਰਾ ਕੁਝ ਫਾਈਨੈਂਸਿਸ ਉਹਨਾਂ ਨੂੰ ਦੇ ਰਿਹਾ, ਜਿਹਦੀ ਪਾਰਦਰਸ਼ਤਾ ਹੋਏਗੀ। ਔਰ ਦਿੱਲੀ ਦੇ ਮੰਨੇ ਹੋਏ ਜਿਹੜੇ CA ਦੀ ਕੰਪਨੀ ਹੋਏਗੀ, CA ਟੀਮ ਹੋਣਗੇ ਜਿਹੜੇ ਸਿੱਖ ਨਾਲ, ਜਿਹਨਾਂ ਨੂੰ ਸਿੱਖ ਭਾਵਨਾਵਾਂ ਨਾਲ ਵੀ ਪਤਾ ਹੈ, ਔਰ ਸਾਰੇ ਫਾਈਨੈਂਸ ਸਿਸਟਮ ਨੂੰ ਉਹ ਕੰਟਰੋਲ ਕਰਨਗੇ। ਅਸੀਂ ਉਹਨਾਂ ਨੂੰ ਪੂਰੇ ਇਖਤਿਆਰ ਦੇ ਕੇ ਇੱਥੇ ਬਿਠਾਵਾਂਗੇ, ਔਰ ਇਹਦੇ ਕਰਕੇ ਸਾਡੇ ਸਿਸਟਮ ਅੱਛੇ ਤਰੀਕੇ ਨਾਲ ਚੱਲ ਸਕਣ, ਅਸੀਂ ਪਾਰਦਰਸ਼ਤਾ ਦੇ ਨਾਲ ਸੰਗਤ ਦਾ ਕੰਮ ਕਰ ਸਕੀਏ। ਅਸੀਂ ਜਿਹੜੀ ਯੂਨੀਵਰਸਿਟੀ ਦਾ ਵਾਅਦਾ ਕਰਕੇ ਆਏ ਹਾਂ, ਅਸੀਂ ਉਹ ਯੂਨੀਵਰਸਿਟੀ ਕੌਮ ਨੂੰ ਦੇ ਸਕੀਏ। ਅਸੀਂ ਮੈਡੀਕਲ ਕਾਲਜ ਦਾ ਆਪਣੇ ਬੱਚਿਆਂ ਵਾਸਤੇ ਵਾਅਦਾ ਕੀਤਾ, ਔਰ ਜਿਹੜਾ ਹਸਪੀਟਲ ਹੈ ਉਹਨੂੰ ਸਟੇਜ ਵਾਈਜ਼ ਸ਼ੁਰੂ ਕਰ ਸਕੀਏ। ਮੇਰੀ ਵੱਧ ਤੋਂ ਵੱਧ ਪ੍ਰਾਇੋਰਟੀ ਰਹੇਗੀ। ਸੰਗਤ ਜੀ, ਅੱਜ ਅਸੀਂ ਉਚੇਚਾ ਤੌਰ ਦੇ ਉੱਤੇ ਪਹੁੰਚੇ ਸੀ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਕੋਲ, ਕਿਉਂਕਿ ਅਸੀਂ ਚਾਹੁੰਦੇ ਸੀ ਉਹ ਸਾਰੇ ਸਵਾਲ ਜਿਹੜੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ, ਕਹੀਏ ਉਹ ਕੌੜੇ ਸਵਾਲ ਜਿਹੜੇ ਸ਼ਾਇਦ ਦੂਸਰਾ ਮੀਡੀਆ ਪੁੱਛਣ ਨੂੰ ਗੁਰੇਜ਼ ਕਰਦਾ, ਉਹ ਸਾਰੇ ਕੌੜੇ ਸਵਾਲ ਲੈ ਕੇ ਅੱਜ ਅਸੀਂ ਹਰਮੀਤ ਸਿੰਘ ਕੋਲ ਪਹੁੰਚੇ, ਔਰ ਇਹਨਾਂ ਨੇ ਬੜੀ ਬੇਬਾਕੀ ਨਾਲ ਉਹ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਆਉਣ ਵਾਲੇ ਸਮੇਂ 'ਚ ਹੋਰ ਮਸਲੇ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣਾ ਸਰਦਾਰ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ